वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਥੇ ਨਿਊਯਾਰਕ ਦੇ ਵਿੱਚ ਖੜੇ ਹੋਏ ਆ ਜਿੱਥੇ ਕਿਸਾਨਾਂ ਦੀ ਜਿਹੜਾ ਪ੍ਰੋਟੈਸਟ ਚੱਲ ਰਿਹਾ ਪਿੱਛੇ ਪੰਜਾਬ ਹਰਿਆਣਾ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਬੈਠੇ ਆ ਪ੍ਰੋਟੈਸਟ ਕਰ ਰਹੇ ਆ, ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਇੱਥੇ ਸਿੱਖ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਟਰਾਈ ਸਟੇਟ ਏਰੀਆ ਦੀਆਂ ਨਿਊਯਾਰਕ, ਨਿਊ ਜਰਸੀ ਤੇ ਕਨੈਟਿਕਟ, ਇਹਨਾਂ ਸਟੇਟਾਂ ਦੇ ਵਿੱਚੋਂ ਇੱਥੇ ਇੱਕ ਵੱਡਾ ਇਕੱਠ ਉਲੀਕਿਆ ਗਿਆ। ਤੇ ਇਸ ਵਕਤ ਅਸੀਂ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੰਡੀਆ ਦਾ ਪਰਮਨੈਂਟ ਮਿਸ਼ਨ ਹੈ ਉਹਦੇ ਬਾਹਰ ਖੜੇ ਹਾਂ ਤੇ ਉਸ ਦੇ ਬਾਹਰ ਅੱਜ ਇੱਥੇ ਇਸ ਵਕਤ ਪ੍ਰੋਟੈਸਟ ਉਲੀਕਿਆ ਗਿਆ, ਜਿਹਦੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਵੱਡੇ ਲੈਵਲ ਦੇ ਉੱਤੇ ਜਿਹੜੀਆਂ ਬੱਸਾਂ ਨੇ ਉਹ ਦੂਰੋਂ ਦੁਰਾਡਿਓਂ ਭਰ ਕੇ ਇੱਥੇ ਸੰਗਤਾਂ ਪਹੁੰਚੀਆਂ ਨੇ ਤੇ ਹੋਰ ਵੀ ਜਿਹੜੀਆਂ ਸੰਗਤਾਂ ਨੇ ਉਹ ਇਸ ਵਕਤ ਆ ਰਹੀਆਂ ਨੇ। ਇੱਥੋਂ ਅੱਜ ਜਿਹੜਾ ਪ੍ਰੋਟੈਸਟ ਹੈ ਇਹ ਮਾਰਚ ਦੇ ਰੂਪ ਦੇ ਵਿੱਚ ਇਕੱਠਾ ਹੋ ਕੇ ਫਿਰ ਯੂਨਾਈਟਿਡ ਨੇਸ਼ਨਸ ਦੀ ਜਿਹੜੇ ਹੈੱਡਕੁਆਟਰਸ ਦੀ ਬਿਲਡਿੰਗ ਹੈ 47th ਐਵਨਿਊ ਤੇ 47th ਸਟਰੀਟ ਤੇ 1st ਐਵਨਿਊ ਦੇ ਉੱਤੇ ਉੱਥੇ ਤੱਕ ਜਾਣਾ ਤੇ ਫਿਰ ਉੱਥੇ ਰੈਲੀ ਦੇ ਰੂਪ ਦੇ ਵਿੱਚ ਇੱਕ ਵੱਡਾ ਜਿਹੜਾ ਭਰਵਾਂ ਇਕੱਠ ਹੈ ਉਹ ਕੀਤਾ ਜਾਵੇਗਾ ਤੇ ਹੱਕ ਦਾ ਜਿਹੜਾ ਹੱਕ ਸੱਚ ਦੀ ਆਵਾਜ਼ ਹੈ ਉਹ ਉਠਾਈ ਜਾ ਰਹੀ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਜਾ ਰਿਹਾ ਹੈ ਤੇ ਜਿਹੜੇ ਸਿੱਖ ਸਿਆਸੀ ਕੈਦੀ ਨੇ, ਖਾਸ ਤੌਰ ਤੇ ਇਸ ਵਕਤ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੋਰਚਾ ਲੱਗਾ ਹੋਇਆ ਆ, ਡਿਬਰੂਗੜ੍ਹ ਦੇ ਵਿੱਚ ਜਿਹੜੇ 10 ਸਿੰਘ ਹੈਗੇ ਆ ਜਿਨ੍ਹਾਂ ਨੂੰ ਆਲਮੋਸਟ ਲਗਭਗ 1 ਸਾਲ ਦਾ ਸਮਾਂ ਹੋ ਗਿਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਸਿੰਘ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਿਆਂ, NSA ਲਾ ਕੇ ਉਹਨਾਂ ਨੂੰ ਦਿੱਲੀ ਡੱਕਿਆ ਤੇ ਹੁਣ ਜਿਸ ਕਿਸਮ ਦੀਆਂ ਖਬਰਾਂ ਉੱਥੇ ਆ ਰਹੀਆਂ ਨੇ ਉੱਥੋਂ ਆ ਰਹੀਆਂ ਨੇ ਇਹ ਵੀ ਇੱਕ ਲਾਈਨ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਹੋਰ ਵਧੇਰੇ ਜਿਹੜਾ ਤਸ਼ੱਦਦ ਦੇ ਰਾਹੀਂ ਗੁਜ਼ਾਰਿਆ ਜਾਵੇਗਾ ਤੇ ਉਹਨਾਂ ਨੂੰ ਸਾਲ ਪੂਰਾ ਹੋਣ ਤੋਂ ਬਾਅਦ ਵੀ NSA ਦੇ ਨਾਲ ਹੋਰ ਕੇਸ ਵੀ ਉਹਨਾਂ ਦੇ ਉੱਤੇ ਪਾਏ ਜਾ ਰਹੇ ਨੇ। ਸੋ ਇਹ ਵੀ ਇੱਕ ਵੱਡਾ ਇਸ਼ੂ ਜਿਹੜਾ ਇਸ ਵਕਤ ਸਿੱਖ ਕੌਮ ਦੇ ਵਿੱਚ, ਸਿੱਖ ਸਫਾਂ ਦੇ ਵਿੱਚ ਇੱਕ ਜਿਹੜਾ ਆ ਪ੍ਰੋਮੀਨੈਂਸ ਦੇ ਨਾਲ ਉੱਭਰ ਕੇ ਸਾਹਮਣੇ ਆਇਆ, ਉਹ ਵੀ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਆ ਉਹਨੂੰ ਉਜਾਗਰ ਕੀਤਾ ਜਾ ਰਿਹਾ ਹੈ। ਸੋ ਇਸ ਪ੍ਰੋਟੈਸਟ ਦੇ ਅਸੀਂ ਵਿੱਚ ਸ਼ਾਮਲ ਵੀ ਹੋ ਰਹੇ ਹਾਂ TV 84 ਦੀ ਟੀਮ ਤੇ ਨਾਲ ਹੀ ਨਾਲ ਜਿਹੜੇ ਇੱਥੇ ਅੱਜ ਟਰਾਈ ਸਟੇਟ ਏਰੀਆ ਖਾਸ ਤੌਰ ਤੇ ਨਿਊਯਾਰਕ, ਨਿਊ ਜਰਸੀ ਦੇ ਵਿੱਚੋਂ ਜਿਹੜੀਆਂ ਪੰਥਕ ਸ਼ਖਸੀਅਤਾਂ ਜਾਂ ਜਿਹੜੇ ਐਕਟਿਵਿਸਟ ਹੈਗੇ ਆ ਉਹ ਇਕੱਤਰ ਹੋ ਰਹੇ ਆ, ਉਹਨਾਂ ਦੇ ਇਸ ਸਾਰੇ ਪਾਰਟ ਦੇ ਰਿਗਾਰਡਿੰਗ ਅਸੀਂ ਉਹਨਾਂ ਦੇ ਵਿਚਾਰ ਵੀ ਤੁਹਾਡੇ ਤੱਕ ਪੁੱਜਦੇ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਅਸੀਂ ਜਾ ਰਹੇ ਹਾਂ। ਇੰਡੀਅਨ ਹਾਈ ਕਮਿਸ਼ਨ ਤੋਂ ਲੈ ਕੇ ਯੂਨਾਈਟਿਡ ਨੇਸ਼ਨ ਤੱਕ ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੇ ਲਈ ਡੈਮੋਸਟ੍ਰੇਸ਼ਨ ਮੋਰਚਾ ਲਾਇਆ ਹੈ, ਉਸ ਮੋਰਚੇ ਦੀ ਸਪੋਰਟ ਕਰਨ ਦੇ ਲਈ ਨਿਊਯਾਰਕ, ਨਿਊ ਜਰਸੀ, ਟਰਾਈ ਸਟੇਟ ਦੀਆਂ ਸੰਗਤਾਂ ਬਹੁਤ ਭਾਰੀ ਗਿਣਤੀ ਵਿੱਚ ਇਕੱਠੀਆਂ ਹੋਈਆਂ। ਅਸੀਂ ਇਸ ਮੌਕੇ ਤੇ ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਨਿਊਯਾਰਕ ਵਿੱਚ ਖੜੇ ਹਾਂ ਤੇ ਇੱਥੋਂ ਚੱਲ ਕੇ ਮਾਰਚ ਕਰਕੇ UNO ਤੱਕ ਜਾਣਾ। ਬਹੁਤ ਭਾਰੀ ਇਕੱਠ ਕਿਸਾਨੀ ਹੱਕਾਂ ਦੇ ਲਈ ਜੋ ਕਿਸਾਨਾਂ ਨੇ ਮੋਰਚਾ ਲਾਇਆ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਥੀ ਸਿੰਘਾਂ ਦੀ ਅਤੇ ਸਮੂਹਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਜੋ ਅੱਜ ਦਾ ਸੰਘਰਸ਼ ਆ ਜੋ ਪੰਜਾਬ ਦੀ ਧਰਤੀ ਤੇ ਚੱਲ ਰਿਹਾ, ਉਹ ਤਿੰਨਾਂ ਸੰਘਰਸ਼ਾਂ ਦੀ ਸਪੋਰਟ ਲਈ ਇਹ ਟਰਾਈ ਸਟੇਟ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਤਾਂ ਕਿ ਇੱਥੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਵੀ ਭਾਈ ਭਾਰਤੀ ਸਟੇਟ ਜਿਹੜੀ ਉੱਥੇ ਜ਼ੁਲਮ ਕਰ ਰਹੀ ਆ, ਖਾਸ ਕਰਕੇ ਕਿਸਾਨਾਂ ਦੇ ਉੱਤੇ। ਸ਼ੁਭਕਰਨਦੀਪ ਸਿੰਘ ਦੀ ਸ਼ਹਾਦਤ ਹੋਈ ਹੈ, ਉਹਦੇ ਗੋਲੀ ਮਾਰੀ ਗਈ ਹੈ, ਜਿਹੜੀ ਕਾਤਲ ਹੈ ਇੰਡੀਅਨ ਗੌਰਮੈਂਟ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਸਮੁੱਚੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ, ਆਪਾਂ ਇਸ ਸੰਘਰਸ਼ ਵਿੱਚ ਕਾਮਯਾਬ ਹੋਈਏ ਅਤੇ ਨਿਊਯਾਰਕ ਤੋਂ ਸਮੁੱਚੀ ਕੌਮ ਨੂੰ, ਪੰਜਾਬ ਵਿੱਚ ਵਸਦੇ ਸਿੱਖਾਂ ਨੂੰ, ਕਿਸਾਨਾਂ ਨੂੰ ਇਹ ਸੰਦੇਸ਼ਾ ਹੈ ਕਿ ਵੀ ਭਾਈ ਅਸੀਂ ਤੁਹਾਡੀ ਸਪੋਰਟ ਵਿੱਚ ਹਾਂ, ਵੱਧ ਤੋਂ ਵੱਧ ਅਸੀਂ ਤੁਹਾਡੇ ਨਾਲ ਖੜਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ 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 ਜੀਤ ਜੀਤ ਖਾਲਸਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 43 ਸਟਰੀਟ ਜਿੱਥੇ ਇੰਡੀਅਨ ਕੌਂਸਲ ਆ ਉਹਦੇ ਸਾਹਮਣੇ ਅੱਜ ਜੋ ਕਿਸਾਨਾਂ ਨੂੰ ਇਹਨਾਂ ਨੇ ਹਰਿਆਣੇ ਦੇ ਅੱਗੇ ਰੋਕਿਆ ਜਾਂ ਸਾਡੇ ਸਿੰਘ ਦੀ ਰਿਹਾਈ ਨਹੀਂ ਹੋ ਰਹੀ, ਅੰਮ੍ਰਿਤਪਾਲ ਇਹਨਾਂ ਜੇਲ੍ਹਾਂ ਵਿੱਚ ਡੱਕੇ, ਉਹਨਾਂ ਵਾਸਤੇ ਅਸੀਂ ਸਾਰੀ ਕੌਮ ਨਿਊਯਾਰਕ, ਨਿਊ ਜਰਸੀ, ਕਨੈਕਟੀਕਟ, ਵਾਸ਼ਿੰਗਟਨ ਤੱਕ ਸਾਰੇ ਸਿੰਘ ਇੱਥੇ ਪਹੁੰਚ ਰਹੇ ਹਨ ਤੇ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਸਾਡੀ ਕੌਮ ਦੇ ਕਾਤਲ ਹੋ ਔਰ ਤੁਸੀਂ ਨਿਸ਼ਾਨਾ ਸਾਡਾ ਵੀ ਕਰ ਰਹੇ ਹੋ। ਇਹ ਤੁਹਾਡਾ ਸੁਪਨਾ ਪੂਰਾ ਨਹੀਂ ਹੋਣਾ ਤੇ ਅਸੀਂ ਹੁਣ ਤੁਹਾਡਾ ਖਾਲਸਤਾਨ ਤੋਂ ਥੱਲੇ ਕੌਮ ਦੀ ਕੋਈ ਗੱਲ ਨਹੀਂ। ਮੈਂ 84 ਚੈਨਲ ਦਾ ਸਦਾ ਹੀ ਧੰਨਵਾਦ ਕਰਦਾ ਕਿ ਜੇ ਕੌਮ ਦੀ ਕੋਈ ਗੱਲਬਾਤ ਹੁੰਦੀ ਆ ਤੇ 84 ਚੈਨਲ ਸਾਹਮਣੇ ਖੜਾ ਹੁੰਦਾ ਹੈ ਤੇ ਅਸੀਂ ਅੱਜ 2 ਘੰਟੇ ਇੱਥੇ ਲਾਵਾਂਗੇ ਆਪਣੇ 43 ਸਟਰੀਟ ਤੇ। ਇਹ ਤੋਂ ਬਾਅਦ ਅਸੀਂ UNA ਦੇ ਅੱਗੇ ਆਪਣੀ ਗੱਲ ਕੌਮ ਦੀ ਦੱਸਾਂਗੇ ਕਿਉਂਕਿ ਕੌਮ ਕੋ ਇੱਕੋ ਇੱਕ ਹੱਲ ਖਾਲਸਤਾਨ ਆ, ਕਿਉਂਕਿ ਲੰਮੇ ਸਮੇਂ ਤੋਂ ਇਹ ਲੜਾਈ ਸਾਡੀ 84 ਤੋਂ ਚੱਲ ਰਹੀ ਆ। ਇਹ ਲੜਾਈ ਬਹੁਤ ਨੇੜੇ ਆ ਚੁੱਕੀ ਹੈ। ਅੱਜ ਸਾਡੇ ਰੈਫਰੈਂਡਮ ਚੱਲ ਰਿਹਾ ਜਿਹਦੀ ਵੋਟ ਕੌਮ ਨੇ ਬਹੁਤ ਸਿਗਰਟ ਤੇ ਬਹੁਤ ਜ਼ਿਆਦਾ ਪਾਈ ਆ ਔਰ ਦੁਨੀਆ ਵਿੱਚ ਰੈਕਗਨਾਈਜ਼ ਕਰਤਾ ਕੌਮ ਨੂੰ ਕਿ ਸਿੱਖ ਕੌਮ ਕਿੰਨੀ ਖਾਲਸਤਾਨ ਮੰਗਦੀ ਆ, ਜਿਹੜੀ ਕਿ ਇੰਡੀਆ ਸਟੇਟ ਟੈਰਰਿਸਟ ਸਾਨੂੰ ਕਹਿ ਰਹੀ ਸੀ ਇਹ ਕੁਝ ਬੰਦੇ ਹੀ ਖਾਲਸਤਾਨ ਮੰਗ ਰਹੇ ਆ, ਪਰ ਅੱਜ ਦੁਨੀਆ ਦੇ ਵਿੱਚ ਦੁਨੀਆ ਕਹਿਣ ਲੱਗ ਗਈ ਆ ਕਿ ਖਾਲਸਤਾਨ ਨੂੰ ਸਾਰੀ ਕੌਮ ਸਮਰਪਿਤ ਆ। ਇਸ ਕਰਕੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਔਰ ਆਪਣਾ ਮੈਸੇਜ ਦੇਣ ਲਈ ਅਸੀਂ ਤਤਪਰ ਆ। ਦਾ ਸ਼੍ਰੋਮਣੀ ਕਲਦਰ ਅੰਮ੍ਰਿਤਸਰ ਅਮਰੀਕਾ ਵੱਲੋਂ ਤੇ ਸਾਰੀ ਟੀਮ ਲੈ ਕੇ ਅੱਜ ਇੱਥੇ ਆਇਆ ਆ ਤੇ ਅਸੀਂ ਬੜੀ ਕਾਮਯਾਬੀ ਨਾਲ ਇਹ ਮੈਸੇਜ ਦੁਨੀਆ ਵਿੱਚ ਦੇਵਾਂਗੇ। ਮੈਂ 84 ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਖਾਸ ਕਰਕੇ ਡਾਕਟਰ ਸਾਹਿਬ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਏ ਡਾਕਟਰ ਅਮਰਜੀਤ ਸਿੰਘ ਹੋਣੀ ਇੰਗਲਿਸ਼ ਦੇ ਵਿੱਚ ਉਹ ਆਪਣਾ ਮੈਸੇਜ ਜਿਹੜਾ ਉਹ ਕੌਮ ਵਾਸਤੇ ਵੀ ਤੇ ਇੱਥੇ ਭਾਰਤੀ ਹਕੂਮਤ ਦੀ ਝੂਠੀ ਡੈਮੋਕ੍ਰੇਸੀ ਦੇ ਜਿਹੜੇ ਪਾਜ ਆ ਉਹ ਵੀ ਦੇਣਗੇ। ਡਾਕਟਰ ਅਮਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Today, hundreds of Sikhs are protesting in front of India's United Nations Permanent Mission. Last week, there was a Human Rights Council meeting in Geneva of 47 countries. India's ambassador to the UN, Ruchika Kamboj, and one Jagmeet Kaur, they tried to justify that whatever is happening in India, they said no, it is a normal process, nothing wrong is happening. We know that for the last more than 4 decades, since the first week of June 1984, when India attacked our sanctum sanctorum, Darbar Sahib Amritsar, Akal Takht Sahib, and 37 other Sikh historical shrines, a total war was declared against the Sikh nation. When we use the word genocide, today we are here in support of farmers, we are here in support of those Sikhs, those who have completed their jail terms, some for even more than 30 years, but they are still being held. And by Amritpal Singh and his other 9 companions who were sent to 2,900 kilometers away from Punjab in Dibrugarh. For almost a year they are in Dibrugarh. Now they are bringing more false cases against them so that they should be able to keep them longer in Assam. So we want to give this message to UN mission here that previously also in the Sikh history, it may be Mughal Empire, it may be Afghan invaders, it may be British colonials, they tried their best to suppress the political aspirations of the Sikhs. They also tried to finish the Sikhs by having genocide of the Sikhs. But Sikh nation, by the grace of the Gurus, the very message of Guru Nanak Sahib is सच की बाणी नानक आखे सच सुनाए सी सच की बेला. We as a Sikh nation, we have always stood by the people who were persecuted, these thankless Hindus,
they must know that our ninth Guru, Guru Tegh Bahadur Sahib, sacrificed his life for the right of the Hindus to worship freely. Similarly, Sikhs, even in these countries, wherever, and the latest example is COVID-19, when all over the world people were being locked up in their homes, Sikhs were out there to serve the humanity. But on the other hand, Indian nation, which declared Sikhs as a criminal tribe on 1947, October 10th, their ongoing persecution of the Sikhs is continuing. And about the farmer support, we all know when the world had started to fight against COVID-19, that was the time India came up with 3 form laws through the ordinance. And that was the time in 2020 when they brought an ordinance under which 3 form laws were brought. And as there is a law in any parliamentary system that any ordinance has to be approved by parliament within 6 months to make it a law, they hurried it through the Indian parliament without discussion even for 10 minutes. When Sikh farmers, they agitated in Punjab, then they moved from Shambhu border to Singhu border. For 13 months, they were sitting there, in which over 700 farmers died. They sacrificed their lives, and at that time, Indian Prime Minister Modi, on the birth anniversary of Guru Nanak Sahib, declared, he asked for forgiveness, and he declared that he will take 3 form laws back. But brothers and sisters, it's not a question of any form law. When they were not there, still farmers in Punjab were committing suicide. Still the persecution of Sikhs was going on, along with the 3 form laws. What other demands they accepted? One was minimum support price. That for 23 crops, there will be minimum support price. And when Sikh farmers who took a lead in agitating, it was not for Punjab only. They are the voice of the hundreds of thousands of those farmers, those who have committed suicide in India. Indian government and Indian parliament has placed the data that in the last 3 years, over 300,000 farmers in India have committed suicide, in which even the farmers from the state of Gujarat are in a big number. But even after 2 years, in spite of their promises, in spite of some committee which had 33 meetings, no conclusion was there. Then 2 factions of the farmers, Pandher faction and Dalewal faction, they declared that we are coming to Delhi to remind the rulers of Delhi that they should fulfill the promises what they have made. But what happened, you must have seen that how the Shambhu border alongside Haryana and Punjab was turned into a war zone. Even on line of control between India and Pakistan, or line of actual control between India and China, they don't have such measures. They raised 15 feet high wall, they brought nails, and they used pellet guns, the rubber bullets, and even those water cannons which were filled with the chemicals which are prohibited under the international law. One of our Sikh young man, 21 years old, Shubh Karam Singh, died. Over half a dozen Sikh farmers, they lost their eyesight. Over 300 farmers, they were injured, and some of them are still hospitalized. But in spite of all that, it may be their judiciary, it may be their media, it may be their parliamentarians, they didn't show any sympathy. The India, which claims to be the largest democracy on this planet, actually is what was the Nazi Germany or fascist Italy in 1930. We are here in front of India's permanent mission to United Nations to remind them that in 21st century, when we are talking about the new world order,
when we are talking about when genocide or Holocaust or ethnic cleansing took place in the past decade or during the Second World War, one message was never again, never again. But my American brothers and sisters, this is happening today again. It is not one form of genocide, which is physical genocide. These economical policies of Indian government, that is ecocide, which is again a form of genocide. They want to starve our people. They have polluted our earth, our water, our everything. And in spite of their acceptance of the demands of the farmers, they haven't implemented it. The same story is with our political prisoners. Those who have been held in Indian jail for more than 30 years, they are prisoners of conscience. We know when Amnesty International was founded in 1960, look at who was the first prisoner of conscience. He was Sheikh Abdullah of Jammu and Kashmir. As Nehru had arrested Sheikh Abdullah and done away with the promise that Kashmir will have right to self-determination. Similarly, those our political prisoners, they are not criminals. They are prisoners of conscience. He may be Jagtar Singh Hawara, he may be Balwant Singh Rajwani, he may be Professor Govinder Pal Singh, and for the past almost now a year, by Amrit Pal Singh and his 9 more companions, they have been sent to Assam. The way they are being treated, yesterday they arrested the superintendent of jail. They are in Dibrugarh on UAPA law. The reason being, and what we feared from the very beginning, that they won't let Amrit Pal Singh and his companions to come in Punjab. They have framed false cases. Now what they are going to do, as they imprisoned him under NSA, and his NSA was about to be done away, so now they will have UAPA against him, now they will have Assam Special Prisoners Act against him, and that will be an excuse justifying keeping Amrit Pal Singh in Assam. Amrit Pal Singh's family, the other members are sitting at Heritage Street in Amritsar. Hundreds of Sikhs are visiting them, but unfortunately, all the instruments in Punjab, it may be political parties, Badal Dal or Aam Aadmi Party or Congress or others, they all are the instruments of the Indian state. They are keeping mum. Even Jathedar Akal Takht, in spite of issuing an appeal, has not done anything practical. Our message here is 5 million Sikh diaspora who is determined to liberate our homeland Punjab from the Indian yoke. The dirty Indian state not only repressed Sikhs in Punjab, we know since June 18, when Hardeep Singh Nijjar's cold-blooded murder took place in the precincts of Guru Nanak Sikh Gurdwara in Surrey. 3 months after that, on September 18th, Canadian Prime Minister Justin Trudeau declared in Canadian Parliament that it is the handiwork of the Indian system. And then we know, even on this land, the city we are today in, New York, on November 29th, US Justice Department filed a 15-page indictment in the New York court, which is called Gurpatwant Singh Pannu murder plot, in which it was made clear that how Nikhil Gupta, one of the instruments of the Indian state, conspired with co-conspirator number 1. We know who is co-conspirator. Either he is Ajit Doval, or he is Dinkar Gupta, or he is Samant Goel, who was the head of the Indian intelligence agency RAW, and he retired on June 30th. And we are waiting for the extradition of Nikhil Gupta from Czech Republic to New York, when more details will emerge. So not only India has kept that war within the borders of India, they have brought it to outside world, transnational repression. And you must have seen
the 3 detailed reports. Yesterday, 45-minute documentary was released by Canadian Broadcasting Corporation, which has brought the facts out. 15-page article was in LA Times yesterday. We know what is happening there. What our message is here, very clear. Most of you who are here must have applied for political asylum. We know that nobody wants to leave his homeland. You all are away from your families, as we left that country almost 30 years ago for the reason when the political power we have, when there was the Sikh Raj of Maharaja Ranjit Singh, which was Sarkar-e Khalsa, and our court was Darbar-e Khalsa. More than 50 Europeans, amongst them was a doctor from Pennsylvania, General Allard of Italy, General Ventura of France. They were employed in the Sikh Empire. When you have political power, you have political prosperity, they come to your place to look for employment. Today you all are away, 30,000 miles away from your homeland. As we know, there is no future of our children and their children there. We know how they are bringing drugs into Punjab. They want to destroy Punjab. They have killed over 100,000 Sikh young men and women in the years 1984 till 1995. They are doing the same today. It was before militants, which they called terrorists. Today they have started calling them as gangsters. It's the same pattern, it is the same way, and let me all together give this message to the India's UN mission here that 35 million Sikh nation is determined to liberate itself from the Indian yoke. The day is not away when from Wagah border till to river Jamuna there will be an independent sovereign nation of Khalistan. That is our resolve. We are praying for our brothers and sisters who are behind bars. We are remembering our martyrs of Khalistan who sacrificed their lives so that Sikh nation should be able to have a life of dignity and honor. Let 5 slogans, as this struggle started from Akal Takht, the great saint soldier of 20th century, Sant Jarnail Singh Khalsa Pindawale, he has said that we want to live with them, but with dignity. The day Indian army invaded Darbar Sahib, foundations of Khalistan will be laid. So our struggle started since June 84 for Khalistan. Let me raise 5 slogans. As Akal Takht is our throne of the immortal, that is the throne of our Miri Piri, that is the throne of Guru Har Gobind Sahib, on which the first Hukamnama was Vadiya Javani, Vadiya Koda, Vadiya Shastra. Let me raise 5 slogans. Akal Takht to aayi awaaz, 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 Akal Takht to aayi awaaz. India out of, India out of, India out of, India out of, Indian democracy, Indian democracy, Indian thagocracy, Indian thagocracy, Indian Nazicracy, Indian Nazicracy, Indian Gandhicracy, Indian Gandhicracy, India out of, India out of, India out of, up, up, India, up, 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 shame, shame, India, shame, shame, India, shame, shame, India, shame, shame, India. Who is
the terrorist? Indian government. Who is the terrorist? Indian government. Who is the guilty? Indian government. Who is the guilty? Indian government. Who is the terrorist? Indian government. India out of. Khalistan. India out of. Khalistan. Na Hindi, na Hindustan. Khalistan. Khalistan. Na Hindi, na Hindustan. Khalistan. Khalistan. Na Hindi, na Hindustan. Khalistan. India out of. Khalistan. India out of. Khalistan. India out of. Khalistan. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੰਡੀਅਨ ਹਾਈ ਕਮਿਸ਼ਨ ਦੇ ਫਰੰਟ ਤੇ ਅਸੀਂ ਖਲੋਤੇ ਹਾਂ। ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਜਿਹੜਾ ਖਾਸ ਕਰਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਅਸੀਂ ਅੱਜ ਇੱਥੇ ਆਪਣਾ ਮੈਸੇਜ ਖਾਸ ਕਰਕੇ ਜਿਹੜੇ ਪੰਜਾਬ ਵਸਦੇ ਭੈਣ ਭਰਾ ਜੋ ਕਿਸਾਨੀ ਸੰਘਰਸ਼ ਲੜ ਰਹੇ ਆ, ਪਹਿਲੇ ਸੰਘਰਸ਼ ਦੇ ਵਿੱਚ ਤਕਰੀਬਨ 900 ਤੋਂ ਵੱਧ ਕਿਸਾਨਾਂ ਦੀਆਂ ਜਿਹੜੀਆਂ ਡੈਥ ਹੋਈਆਂ, ਸ਼ਹਾਦਤਾਂ ਪਾ ਗਏ। ਹੁਣ ਜਿਹੜਾ ਸੈਕਿੰਡ 2.01 ਦਾ ਹੁਣ ਸ਼ੁਰੂ ਹੋਇਆ ਆ ਕਿਸਾਨੀ ਸੰਘਰਸ਼। ਭਾਰਤੀ ਹਕੂਮਤ ਨੇ ਹਰਿਆਣੇ ਦੇ ਬਾਰਡਰਾਂ ਤੇ ਜੋ ਕੰਡੇਦਾਰ ਤਾਰਾਂ ਤੇ ਉੱਤੇ ਜੋ ਬਾਰਡਰ ਬਣਾਇਆ ਤੇ ਜਿਵੇਂ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ, ਸ਼ੁਭਕਰਨ ਸਿੰਘ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ। ਤਕਰੀਬਨ 4-5 ਜਿਹੜੀਆਂ ਹੁਣ ਵੀ ਹੋ ਚੁੱਕੀਆਂ ਤੇ ਕਈ ਜਿਹੜੇ 100 ਭੈਣ ਭਰਾ ਸਾਡੇ ਜਿਹਨੇ ਇੰਜਰਡ ਹੋਏ ਆ। ਅੱਜ ਭਾਰਤੀ ਹਕੂਮਤ ਨੂੰ ਮੈਸੇਜ ਦੇਣ ਆਏ ਆ ਬਈ ਇਹ ਭਾਰਤ ਦੇ ਜਿੰਨੇ ਵੀ ਜਿਹੜੇ ਜ਼ਾਲਮ ਡਿਪਲੋਮੈਟ ਇਹਨਾਂ ਟੈਰਰ ਹਾਊਸਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਮੈਸੇਜ ਜਿੰਨੇ ਮਰਜ਼ੀ ਪਲਾਟ ਰਚ ਲਓ, ਅਸੀਂ ਆਪਣੇ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮ ਆ ਉਹ ਦੁਨੀਆ ਦੇ ਵਿੱਚ ਅਸੀਂ ਦੱਸਾਂਗੇ। ਤੁਹਾਡੀ ਝੂਠੀ ਡੈਮੋਕ੍ਰੇਸੀ ਨੂੰ ਨੰਗਾ ਕਰਾਂਗੇ। ਔਰ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ, ਜਿਹੜਾ ਆਕੂਪਾਈਡ ਬਾਈ ਇੰਡੀਆ, ਉਦੋਂ ਤੱਕ ਸੰਘਰਸ਼ ਚੱਲਦਾ ਰਹੇਗਾ। ਅਸੀਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਇੱਥੇ ਆਵਾਜ਼ ਬੁਲੰਦ ਕਰ ਰਹੇ ਹਾਂ। ਤੋਂ ਅਸੀਂ ਦੱਸਣ ਆਏ ਹਾਂ ਕਿ ਇੱਥੇ ਆਵਾਮ ਨੂੰ ਅਮਰੀਕਾ ਦੇ ਵਿੱਚ ਤੇ ਅਸੀਂ ਮੈਮੋਰੰਡਮ ਵੀ UN ਦੇ ਵਿੱਚ ਭੇਜਿਆ। ਨਿਊਯਾਰਕ ਸਟੇਟ ਦੇ ਇਲੈਕਟਡ ਅਫੀਸ਼ੀਅਲ ਉਹਨਾਂ ਨੂੰ ਸਾਰਿਆਂ ਨੂੰ ਬਾਏ ਈਮੇਲ, ਨਿਊਯਾਰਕ ਦੇ ਮੇਅਰ ਐਰਿਕ ਐਡਮ ਨੂੰ ਸਾਰਿਆਂ ਨੂੰ ਮੈਸੇਜ ਕਨਵੇ ਕਰ ਦਿੱਤਾ ਅੱਜ ਦਾ ਮੈਮੋਰੰਡਮ ਕਿ ਸਾਡੇ ਨਾਲ ਹੋ ਕੀ ਰਿਹਾ, ਸੀ ਆਏ ਕਿਉਂ। ਸੋ ਅਸੀਂ ਆਪਣੀ ਗੱਲ ਰੱਖਣ ਵਾਸਤੇ ਭਾਰਤੀ ਹਾਈ ਕਮਿਸ਼ਨ, ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਇੰਡੀਅਨ ਟੈਰਰ ਹਾਊਸ ਕਿਹਾ ਜਾਂਦਾ, ਬੁੱਚੜਖਾਨੇ ਜਿੱਤੋਂ ਸਿੱਖ ਐਕਟੀਵਿਸਟ ਜਿਹੜੇ ਆ ਉਹਨਾਂ ਦੀ ਪੁਸਤ ਬਣਾਈ ਹੁੰਦੀ ਆ, ਉਹਨਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ, ਉਹ ਨੰਗੀਆਂ ਵੀ ਹੋਈਆਂ, ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਵੀ ਆਉਣਗੀਆਂ। ਸੋ ਮੈਂ TV 84 ਦਾ ਧੰਨਵਾਦ ਕਰਦਾ। ਇਸੇ ਤਰ੍ਹਾਂ ਕੌਮ ਦਾ ਸਾਥ ਦਿਓ, ਕੌਮ ਨਾਲ ਚੱਲੋ, ਪੰਥ ਦੀ ਆਵਾਜ਼ ਬੁਲੰਦ ਕਰਨ ਵਾਲੇ ਚੈਨਲਾਂ ਦੇ ਨਾਲ ਖੜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਇੰਡੀਅਨ ਡੈਮੋਕ੍ਰੇਸੀ, Indian democracy. Who is the butcher? Who is the butcher? Who is the terrorist? Who is the terrorist? Indian democracy. Indian democracy. Indian democracy. Indian democracy. Who is the butcher? Who is the killer? Who is the killer? Who is the killer? Indian democracy. Indian democracy. Indian democracy. Indian democracy. Indian democracy. What we want. What we want. What we want. Khalistan. Indian democracy. Indian democracy. Indian democracy. Indian democracy. What we want. What we want. What we want. What we want. Who is the killer? Who is the killer? Who is the
democracy, Indian democracy, Indian democracy. What we want, what we want, what we want, what we want. Who's the killer? Who's the killer? Who's the killer? Indian democracy, Indian democracy, Indian democracy, Indian democracy. Who's the killer? Who's the killer? Who's the killer? Indian democracy, Indian democracy, Indian democracy, India out, India out, India out, Indian democracy, Indian democracy. Who is the killer? India out, India out, India out, Indian democracy, Indian democracy, Indian democracy. Who is the killer? Who is the killer? Who is the killer? What we want? What we want? What we want? Indian democracy, Indian democracy, Indian democracy, Indian democracy. Who is the killer? Who is the killer? Who is the killer? What we want? What we want? What we want? India out! India out! India out! Indian democracy! Indian democracy! Indian democracy! Indian democracy! What we want? What we want? India out! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਰਮਾਨੈਂਟ ਮਿਸ਼ਨ ਆਫ ਇੰਡੀਆ ਜਿਹੜਾ ਹੈਗਾ ਯੂਨਾਈਟਿਡ ਨੇਸ਼ਨ ਵਾਸਤੇ, ਉਹਦੇ ਬਾਅਦ ਅਸੀਂ ਅੱਜ ਖੜੇ ਹੋਏ ਹਾਂ। ਜਿਹੜੇ ਸਿੱਖ ਹੈਗੇ ਆ, ਅਸੀਂ ਚੂਜ਼ ਕੀਤਾ ਸੀਗਾ ਇੰਡੀਆ ਨਾਲ ਰਹਿਣ ਵਾਸਤੇ 1947 ਦੇ ਵਿੱਚ, ਲੇਕਿਨ ਹੁਣ ਹਰ ਸਿੱਖ ਨੂੰ ਇਹ ਗੱਲ ਸਮਝ ਆ ਗਈ ਆ ਕਿ ਜਿਹੜਾ ਹਿੰਦੁਸਤਾਨ ਹੈ ਉਹ ਕਿਸੇ ਵੀ ਮਾਈਨੋਰਿਟੀ ਵਾਸਤੇ ਸੇਫ ਨਹੀਂ ਹੈਗਾ। ਸਾਨੂੰ ਸਮਝ ਆ ਗਈ ਆ, ਅਸੀਂ ਹੁਣ ਹਿੰਦੁਸਤਾਨ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਇਸ ਗੱਲ ਤੇ ਹਰ ਸਿੱਖ ਹੁਣ ਕਲੀਅਰ ਹੋ ਗਿਆ ਹੈਗਾ। ਹੁਣ ਇਹ ਜਿਵੇਂ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਮਾਰਿਆ ਗਿਆ, ਜਿਸ ਤਰੀਕੇ ਦੇ ਨਾਲ ਕੋਰਟਾਂ ਜਿਹੜੀਆਂ ਹੈਗੀਆਂ, ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਦੇ ਉੱਤੇ ਕਾਨੂੰਨ ਤੇ ਵਿਸ਼ਵਾਸ ਸੀਗਾ, ਉਹਨਾਂ ਦੀ ਵੀ ਹੁਣ ਅੱਖਾਂ ਖੁੱਲ੍ਹ ਜਾਣੀ ਚਾਹੀਦੀ, ਕਿਉਂਕਿ ਪੰਜਾਬ ਹਰਿਆਣਾ ਦਾ ਹਾਈ ਕੋਰਟ ਦਾ ਜੱਜ ਕਹਿੰਦੇ ਆ ਵੀ ਇਹਨਾਂ ਕਿਸਾਨ ਲੀਡਰਾਂ ਨੂੰ ਚੱਕ ਕੇ ਚੇਨਈ ਜੇਲ੍ਹ 'ਚ ਸੁੱਟ ਦਿਓ। ਤੇ ਹੁਣ ਜਦ ਜੁਡੀਸ਼ਰੀ ਤੁਹਾਡੇ ਨਾਲ ਨਹੀਂ ਆ, ਮੀਡੀਆ ਤਾਂ ਆਲਰੇਡੀ ਖਰੀਦਿਆ ਹੋਇਆ, ਤੇ ਸਾਡੇ ਕੋਲ ਆਖਰੀ ਜਿਹੜਾ ਹਥਿਆਰ ਰਹਿ ਜਾਂਦਾ ਉਹ ਇਹ ਹੈਗਾ ਕਿ ਅਸੀਂ ਆਪਣੀ ਆਵਾਜ਼ ਦੇਸ਼ ਦੁਨੀਆ ਤੱਕ ਪਹੁੰਚਾਈਏ ਕਿ ਕੋਈ ਵੀ ਸਿੱਖ ਜਿਹੜਾ ਹੈਗਾ ਹੁਣ ਹਿੰਦੁਸਤਾਨ ਦੇ ਨਾਲ ਨਹੀਂ ਰਹਿਣਾ ਚਾਹੁੰਦਾ, ਤੇ ਸਾਨੂੰ ਆਪਣਾ ਵੱਖਰਾ ਮੁਲਕ ਖਾਲਿਸਤਾਨ ਚਾਹੀਦਾ ਹੈਗਾ। ਉਸ ਤੋਂ ਬਿਨਾਂ ਸਾਡੀ ਕਿਸੇ ਵੀ ਗੱਲ ਦਾ ਹੱਲ ਨਹੀਂ ਹੋਣਾ, ਭਾਵੇਂ ਉਹ ਕਿਸਾਨੀ ਮੁੱਦੇ ਆ, ਭਾਵੇਂ ਉਹ ਬੰਦੀ ਸਿੰਘਾਂ ਦਾ ਮੁੱਦਾ ਹੈ। ਅਸੀਂ ਪੁਰਾਣਿਆਂ ਦੀ ਗੱਲ ਕਰਦੇ ਹਾਂ ਛੁਡਾਉਣ ਦੀ, ਉਹਨਾਂ ਨੇ ਹੋਰ ਨਵੇਂ ਪਾ ਦਿੱਤੇ ਆ, ਤੇ ਜਿਹੜਾ ਵੀ ਆਜ਼ਾਦੀ ਦੀ ਗੱਲ ਕਰੇਗਾ ਉਹਨੂੰ ਜੇਲ੍ਹਾਂ ਪਿੱਛੇ ਇਹ ਸੁੱਟਣਗੇ। ਸਾਨੂੰ ਇਹ ਗੱਲ ਕਲੀਅਰ ਹੋ, ਹਰ ਜਿਹੜਾ ਵੀ ਜੁਝਾਰੂ ਆ ਉਹਨੂੰ ਇਹ ਗੱਲ ਕਲੀਅਰ ਹੈ, ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਇੱਕਮਤ ਹੋਣਾ ਪੈਣਾ ਕਿ ਸਾਡਾ ਹੱਲ ਜਿਹੜਾ ਹੈਗਾ ਖਾਲਿਸਤਾਨੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। What we want? Indian democracy! Indian democracy! Indian democracy! Indian democracy! Who's the killer? 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 Indian democracy! Indian democracy! Indian democracy! Indian democracy! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਜਿਹੜੇ ਟੀਵੀ 84 ਦੇਖ ਰਹੇ ਹਨ, ਇਹ ਇੱਕ
ਸਾਡਾ ਪੰਥ ਦਾ ਉਹ ਚੈਨਲ ਆ ਜਿਹੜਾ ਹੱਕ ਸੱਚ ਦੀ ਗੱਲ, ਹਰ ਖਬਰ ਦੁਨੀਆ ਭਰ ਦੇ ਵਿੱਚੋਂ ਸਿੱਖਾਂ ਦੀ ਘਰ ਘਰ ਪਹੁੰਚਾਉਂਦਾ ਹੈ। ਧੰਨਵਾਦ ਕਰਦੇ ਹਾਂ ਇਹਨਾਂ ਦੇ। ਹਰ ਪ੍ਰੋਗਰਾਮ ਅੱਜ ਨਿਊਯਾਰਕ ਦੀ ਧਰਤੀ ਤੇ ਅਸੀਂ ਅੱਜ ਇੰਡੀਅਨ ਹਾਈ ਕਮਿਸ਼ਨ ਤੋਂ ਚੱਲ ਕੇ ਯੂਐਨ ਨੇ ਪਹੁੰਚਣਾ ਹੈ। ਉਸ ਸਾਡੇ ਵੀਰ ਭੈਣ ਭਰਾ ਜਿਹੜੇ ਆਪਣੇ ਹੱਕਾਂ ਦੀ ਖਾਤਰ ਭਾਰਤ ਦੀ ਧਰਤੀ ਤੇ ਸ਼ੰਭੂ ਬਾਰਡਰ ਤੇ ਜਾਂ ਹੋਰ ਬਾਰਡਰਾਂ ਤੇ ਬੈਠੇ ਹਨ, ਸਾਡਾ ਦੁਨੀਆ ਭਰ ਦੇ ਵਿੱਚ ਬਾਹਰ ਬੈਠੇ ਸਿੱਖਾਂ ਦਾ ਫਰਜ਼ ਬਣਦਾ ਉਹਨਾਂ ਲਈ ਹਾਂ ਦਾ ਨਾਰਾ ਮਾਰਨਾ, ਜੋ ਕਿ ਆਪਦੇ ਕੰਮਾਂ ਕਾਰਾਂ ਛੱਡ ਕੇ ਕਿ ਆਪਣੀਆਂ ਠੰਡ ਦੇ ਵਿੱਚ ਉੱਥੇ ਬੈਠੇ ਹਨ, ਕਿਉਂਕਿ ਸਾਮਰਾਜ ਜਿਹੜੇ ਰਾਜੇ ਨੇ ਅੰਨੇ ਹੋਏ ਨੇ, ਹਿੰਦੂ ਅੰਨਾ ਤੁਰਕੂ ਕਾਣਾ ਵਾਲੀ ਗੱਲ ਆ। ਭਗਤ ਨਾਮ ਜੀ ਕਹਿੰਦੇ ਆ ਵੀ ਹਿੰਦੂ ਰਾਜ ਹਿੰਦੁਸਤਾਨ ਦੇ ਅੰਨੇ ਹੋਏ ਨੇ, ਅੰਨਾ ਬੰਦਾ ਕਦੇ ਨਹੀਂ ਦੇਖਦਾ, ਸ਼ਿੱਦਤ ਕਰਨ ਲੱਗਿਆ। ਸੋ ਉਹਨਾਂ ਨੇ ਇਹ ਸੋਚਦਾ ਵੀ ਦੁਨੀਆ ਭਰ ਦੇ ਵਿੱਚ ਜੋ ਅੱਜ ਮੁਗਲਾਂ ਤੋਂ ਵੀ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਜਿਹੜਾ ਘਾਣ ਹੋ ਰਿਹਾ ਘੱਟ ਮਿੰਟੀਆਂ ਦੇ ਨਾਲ ਸਿੱਖਾਂ ਨਾਲ ਜਾਂ ਦਲਿਤਾਂ ਦੇ ਜਾਂ ਹੋਰ, ਉਹ ਇੰਨਾ ਹੋ ਰਿਹਾ ਵੀ ਔਰੰਗਜ਼ੇਬ ਤੋਂ ਵੀ ਜ਼ਿਆਦਾ ਅੱਜ ਹੋ ਰਿਹਾ। ਅੱਜ ਇਹ ਸਮਾਂ ਵਾਲਾ ਨਹੀਂ ਲੱਗਦਾ, ਵਾਲੀ ਦੂਰ ਨਹੀਂ, ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਦਾ ਆਪਣਾ ਘਰ ਰਾਜ ਭਾਗ ਹੋਵੇਗਾ। ਸੋ ਸਾਨੂੰ ਰਾਜ ਭਾਗ ਗੁਰੂ ਨੇ ਦੇਣਾ ਹੈ ਔਰ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਭਾਈ ਸਾਹਿਬ, ਜਿਵੇਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮੁਗਲਾਂ ਦੀ ਜੜ ਤੀਰ ਨਾਲ ਪੱਟੀ ਸੀ ਮਾਲਵੇ ਦੀ ਧਰਤੀ ਤੇ। ਅੱਜ ਵੀ ਕੋਈ ਵੱਡੀ ਗੱਲ ਨਹੀਂ, ਜਦੋਂ ਸਾਡੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਤਾਂ ਹਿੰਦੁਸਤਾਨ ਦੀਆਂ ਇਹਨਾਂ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਖਾਲਸਾ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚਲेंगे ਸੀਸ ਪਰ ਬੜੀ ਕਰੇਗੀ ਮੌਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਵਾਰ 1 ਸਾਲ ਦਾ ਜੋ ਕਿਸਾਨੀ ਸੰਘਰਸ਼ ਦਿੱਲੀ ਦੇ ਵਿੱਚ ਚੱਲਿਆ ਸੀ, ਜਿਹਦੇ 'ਚ 700 ਤੋਂ ਵੱਧ ਸਾਡੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਸੀ, ਜਿਨ੍ਹਾਂ ਨੂੰ ਅਸੀਂ ਸ਼ਹੀਦ ਮੰਨਦੇ ਹਾਂ ਕਿਉਂਕਿ ਉਹ ਆਪਣੀ ਜ਼ਮੀਨ ਵਾਸਤੇ ਲੜਦੇ ਸੀ। ਉਹਨਾਂ ਨੇ ਉੱਥੇ ਦੀ ਸਰਕਾਰ ਨੇ ਵਾਅਦਾ ਕਰਕੇ ਫਿਰ ਉਹ ਮੁੱਕਰ ਗਏ, ਜੋ ਕਿ ਪਿਛਲੇ 76 ਸਾਲਾਂ ਤੋਂ ਅੱਜ ਤੱਕ ਉਹ ਕਰਦੇ ਹੀ ਆ ਰਹੇ ਆ। ਵਾਅਦੇ ਕਰਦੇ ਆ ਤੇ ਮੁੱਕਰਦੇ ਆ, ਵਾਅਦੇ ਕਰਦੇ ਆ ਤੇ ਮੁੱਕਰਦੇ ਆ। ਉਹ ਫਿਰ ਇਸ ਵਾਰ ਸ਼ੰਭੂ ਬਾਰਡਰ ਤੇ ਜਿੱਤੇ ਕੇ ਬੈਰੀਕੇਡ ਲਾ ਕੇ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਆ, ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਆ, ਉਹਨਾਂ ਤੇ ਜ਼ਹਿਰੀਲੀ ਗੈਸ ਛੱਡੀ ਜਾ ਰਹੀ ਹੈ, ਜਿਹਦੇ ਵਜ੍ਹਾ ਨਾਲ ਸਾਡੇ ਕਈ ਸਿੰਘਾਂ ਦੀਆਂ ਅੱਖਾਂ ਦਾ ਵੀ ਨੁਕਸਾਨ ਹੋਇਆ। ਅੱਜ ਅਸੀਂ ਇੰਡੀਅਨ ਕਮਿਸ਼ਨ ਜਿਹੜਾ ਕਿ 235 ਈਸਟ 43rd ਸਟਰੀਟ ਦੇ ਉੱਤੇ ਆ, ਉਹਦੇ ਅੱਗੇ ਮਾਰਚ, ਪੈਦਲ ਮਾਰਚ ਕਰਨ ਆਏ ਆ, ਪ੍ਰੋਟੈਸਟ ਕਰਨ ਆਏ ਆ। ਇੱਥੋਂ ਚੱਲ ਕੇ ਯੂਐਨ ਵਿੱਚ ਇਹ ਮਾਰਚ ਜਾਊਗਾ ਤਾਂ ਕਿ ਅਸੀਂ ਯੂਐਨ ਵਾਲਿਆਂ ਨੂੰ ਵੀ ਦੱਸੀਏ ਕਿ ਭਾਈ ਇਟਸ ਟਾਈਮ ਫॉर ਯੂ ਟੂ ਵੇਕ ਅਪ, because there's a lot of things happening in the world, lot of genocide happening, protests happening in France, protests is coming days, it's going to be protests in London too, farmer protests. There's our prisoner, political prisoner ਜਿਹੜੇ ਕਿ ਪਿਛਲੇ 30 ਤੋਂ 35 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ, ਉਹ ਆਪਣੀਆਂ ਸਜ਼ਾਵਾਂ ਭੁਗਤ ਵੀ ਚੁੱਕੇ ਪਰ ਫਿਰ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਹੁਣ ਸਾਡੇ ਜਿਹੜੇ ਨਵੇਂ ਕੈਦੀ ਸਾਡੇ ਭਰਾ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਉਹਨਾਂ ਦੇ ਸਾਥੀ ਦਿਬੜੂ ਜੇਲ੍ਹ ਦੇ ਵਿੱਚ, ਉਹਨਾਂ ਨੂੰ ਉੱਥੇ ਰੱਖਿਆ ਗਿਆ ਆ। ਉਹਨਾਂ ਦੇ ਬਾਥਰੂਮਾਂ ਦੇ ਵਿੱਚ, ਉਹਨਾਂ ਦੇ ਕਮਰਿਆਂ ਵਿੱਚ ਕੈਮਰੇ ਲਗਾਏ ਗਏ ਆ, ਜਿਹੜੇ ਕਿ ਇੱਕ ਇਲੀਗਲ ਤੌਰ ਤੇ ਇਹ ਕੰਮ ਕੀਤਾ ਨਹੀਂ ਜਾ ਸਕਦਾ ਜੇਲ੍ਹ ਦੇ ਵਿੱਚ। ਉਹਨਾਂ ਦੇ ਰਿਹਾਈ ਵਾਸਤੇ ਵੀ ਅੰਮ੍ਰਿਤਸਰ ਦੇ ਵਿੱਚ ਮੋਰਚਾ ਲੱਗਾ ਹੋਇਆ ਹੈ। ਉਹਨਾਂ ਆਪਣੇ ਪੰਜਾਬ ਵਸਦੇ ਪੰਜਾਬੀਆਂ, ਆਪਣੇ ਕਿਸਾਨਾਂ ਨੂੰ, ਆਪਣੀ ਧਰਤੀ, ਆਪਣੀ ਨੌਜਵਾਨੀ ਜੋੜੀ ਕੇ ਇਹਨਾਂ ਨੇ ਨਸ਼ਿਆਂ ਦੇ ਵਿੱਚ, ਇਸ ਵੇਲੇ ਨਸ਼ਿਆਂ ਦਾ ਹੜ੍ਹ ਲਿਆ ਦਿੱਤਾ ਪੰਜਾਬ ਦੇ ਵਿੱਚ। ਪਾਣੀ ਸਾਡੇ ਗੰਦਲੇ ਕਰ ਦਿੱਤੇ ਇਹਨਾਂ ਨੇ, ਜਿਹੜਾ ਕਿ ਪੰਜਾਬ ਅੱਜ ਤੋਂ 17-18 ਸਾਲ ਨੰਬਰ 1 ਤੇ ਹੁੰਦਾ, ਉਹਨਾਂ ਨੇ 16ਵੇਂ ਨੰਬਰ ਤੇ ਲਿਆ ਕੇ ਸੁੱਟ ਦਿੱਤਾ ਇਹਨਾਂ ਨੇ। ਇਹ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਮੁਕਾਇਆ ਜਾ ਸਕੇ, ਪਰ ਜਿੰਨਾ ਚਿਰ ਖਾਲਸਾ ਇਸ ਦੁਨੀਆ ਤੇ ਹੈ, ਵਾਹਿਗੁਰੂ ਜੀ ਦੀ ਕਿਰਪਾ ਆ, ਤੇ ਇਹ ਕਦੇ ਵੀ ਸਾਨੂੰ ਮਿਟਾ ਨਹੀਂ ਸਕਦੇ, ਸਾਨੂੰ ਮਾਰ ਨਹੀਂ ਸਕਦੇ। ਅਸੀਂ ਆਪਣੇ ਹੱਕਾਂ ਲਈ ਲੜਦੇ ਹਾਂ। ਜੇਕਰ ਅਸੀਂ ਦੂਜਿਆਂ ਦੇ ਹੱਕਾਂ ਲਈ ਲੜ ਸਕਦੇ ਹਾਂ ਤਾਂ ਅਸੀਂ ਆਪਣਿਆਂ ਲਈ ਵੀ ਲੜ ਸਕਦੇ ਹਾਂ। ਸਾਨੂੰ ਮਜਬੂਰ ਨਾ ਕਰਨ।
ਇਸ ਵੇਲੇ ਅਸੀਂ ਕਲਮ ਦੀ ਲੜਾਈ ਲੜ ਰਹੇ ਹਾਂ ਰੈਫਰੈਂਡਮ ਦੇ ਥਰੂ ਜਿਹੜੀਆਂ ਵੋਟਾਂ ਪੈ ਰਹੀਆਂ ਆ ਜਨਵਰੀ ਵਿੱਚ ਹੋਈਆਂ ਸੀਗੀਆਂ ਸੈਨ ਫਰਾਂਸਿਸਕੋ 31 ਮਾਰਚ ਨੂੰ ਜੋ ਕਿ ਸੈਕਰਾਮੈਂਟਾਂ 'ਚ ਹੋਣ ਜਾ ਰਹੀਆਂ। ਤੁਸੀਂ ਦੇਖ ਰਹੇ ਨੇ ਮੇਰੇ ਪਿਛਲੇ ਕਿ ਕਿੰਦਾ ਨੌਜਵਾਨੀ ਇੱਥੇ ਪਿੱਛੇ ਖੜੀ ਹੈਗੀ ਆ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਕਿ ਇਹ ਇੱਕ ਤੰਗ ਹੈਗੀ ਆ। ਖਾਲਿਸਤਾਨ ਇੱਕ ਸਾਡੀ ਆਜ਼ਾਦੀ, ਸਾਡੀ ਨਸਲਾਂ, ਸਾਡੀਆਂ ਫਸਲਾਂ ਦਾ ਹੱਲ ਇੱਕੋ ਇੱਕ ਹੱਲ ਹੈਗਾ, ਉਹ ਹੈਗਾ ਖਲ ਆਜ਼ਾਦੀ। ਇਹਦੇ ਨਾਲ ਹੀ TV 84 ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਤੁਸੀਂ ਪਿੱਛੇ ਸਿੰਘਾਂ ਨੂੰ ਨਾਅਰੇ ਲਾਉਂਦੇ ਦੇਖਣ ਦੇ ਖਾਲਿਸਤਾਨ ਦੇ, ਇਹ ਜਿਹੜਾ ਸੰਘਰਸ਼ ਆ, ਇਹ ਜਿਹੜਾ ਇੰਡੀਆ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ, ਉਹਦੇ ਕਰਕੇ ਜਿਹੜਾ ਇੱਥੇ ਪ੍ਰੋਟੈਸਟ ਚੱਲ ਰਿਹਾ ਵੇ। ਗੱਲ ਇਹ ਆ ਕਿ ਜਿਹੜੇ ਪੰਜਾਬ ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ 90 ਤੋਂ 95% ਕੁਰਬਾਨੀਆਂ ਕਰਕੇ ਆਪਣਾ ਦੇਸ਼ ਆਜ਼ਾਦ ਕਰਾਇਆ, ਪਰ ਉਸੇ ਬ੍ਰਾਹਮਣਵਾਦ ਦੇ ਥੱਲੇ ਆ ਕੇ ਅਸੀਂ ਅੱਜ ਗੁਲਾਮ ਹੋ ਗਏ ਹਾਂ। ਪਰ ਜਿਹੜੀ ਸਿੱਖਾਂ ਦੀ ਕੁਰਬਾਨੀਆਂ ਨੇ ਉਹ ਇਹ ਸਰਕਾਰਾਂ ਭੁੱਲ ਕੇ ਸਾਡੇ ਨਾਲ ਧੱਕੇ ਸ਼ੁਰੂ ਤੋਂ ਕਰਦੀਆਂ ਆ ਰਹੀਆਂ ਨੇ। MSP ਦੇ ਕਾਨੂੰਨਾਂ ਵਾਸਤੇ ਜਿਹੜੇ ਸੰਘਰਸ਼ ਪੰਜਾਬ ਤੋਂ ਕਿਸਾਨਾਂ ਨੇ ਵਿੱਢਿਆ ਵੇ ਤੇ ਸਾਰੀ ਸਿੱਖ ਕੌਮ ਉਹਨਾਂ ਨਾਲ ਆ। ਅਸੀਂ ਸਮਰਥਨ ਕਰਦੇ ਉਹਨਾਂ ਦਾ, ਜਿੱਥੇ ਵੀ ਲੋੜ ਪੈਗੀ ਇਸ ਤਰ੍ਹਾਂ ਨਾਲ ਖੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੀ ਧਰਤੀ ਤੇ ਮਿਸ਼ਨ ਇੰਡੀਆ ਦੇ ਸਾਹਮਣੇ ਜਿਹੜੇ ਆ ਪੰਜਾਬੀ ਭਰਾ ਜਿਹੜੇ ਆਪਣੇ ਜਿੰਨੇ ਖਾਲਸੇ ਜਿਹੜੇ ਆਪਣੇ ਖਾਲਸਾਈ ਰੰਗ ਦੇ ਵਿੱਚ ਰੰਗੇ ਖੜੇ ਨੇ, ਪ੍ਰੋਟੈਸਟ ਕਰ ਰਹੇ ਆ ਇੰਡੀਅਨ ਮਿਸ਼ਨ ਦੇ ਸਾਹਮਣੇ। ਇਹ ਸਿਰਫ ਤੇ ਸਿਰਫ ਇਸ ਕਰਕੇ ਕਰ ਰਹੇ ਆ ਕਿਉਂਕਿ ਇਹਨਾਂ ਨੂੰ ਅੱਜ ਤੱਕ ਉਸ ਸਰਕਾਰ ਨੇ, ਹਿੰਦੁਸਤਾਨ ਦੀ ਸਰਕਾਰ ਨੇ ਨਾ ਕੋਈ ਅੱਜ ਤੱਕ ਇਨਸਾਫ ਦਿੱਤਾ, ਨਾ ਇਹਨਾਂ ਕੋਈ ਹੱਕ ਦਿੱਤਾ। ਉਹ ਆਪਣੇ ਹੱਕ ਦੀ ਖਾਤਰ ਜੇ ਕੋਈ ਉਸੇ ਗੱਲਬਾਤ ਕਰਦੇ ਆ ਤਾਂ ਉਹਨਾਂ 'ਤੇ ਹੱਦੋਂ ਵੱਧ ਤਸ਼ੱਦਦ ਕੀਤਾ ਜਾਂਦਾ, ਜਿਹੜਾ ਕਿ ਅਣਮਨੁੱਖੀ ਤਸ਼ੱਦਦ ਹੁੰਦਾ। ਉਹ ਤਸ਼ੱਦਦ ਦੇ ਕਰਕੇ ਸਾਨੂੰ ਅੱਜ ਇਹ ਪ੍ਰੋਟੈਸਟ ਕਰਨੇ ਪੈ ਰਹੇ ਨੇ। ਤੇ ਅਸੀਂ ਮੰਗ ਸਾਡੀ ਕੋਈ ਨਹੀਂ ਆ, ਅਸੀਂ ਮੰਗ ਨਹੀਂ, ਸਾਡਾ ਹੱਕ ਆ। ਹੱਕ ਜਿਹੜਾ ਮੰਗਿਆ ਨਹੀਂ ਜਾਂਦਾ ਉਹ ਲਿਆ ਜਾਂਦਾ। ਉਹ ਹੱਕ ਲੈਣ ਵਾਸਤੇ ਇਕੱਠੇ ਹੋਏ ਆ। ਹੱਕ ਲੈਣ ਦੀ ਖਾਤਰ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਆ। ਠੰਡ ਦੀ ਪਰਵਾਹ ਨਾ ਕਰਦੇ ਹੋਏ ਸਾਡੇ ਨੌਜਵਾਨ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਭੈਣਾਂ ਇੱਥੇ ਪਹੁੰਚੀਆਂ ਨੇ ਜਿਹੜੇ ਆਪਣਾ ਇਹ ਹੱਕ ਲੈਣ ਵਾਸਤੇ ਆਈਆਂ ਨੇ। ਤੇ ਸਾਡੀ ਇਹੋ ਇੱਕ ਅਰਦਾਸ ਬੇਨਤੀ ਆ ਸਤਿਗੁਰਾਂ ਅੱਗੇ ਵੀ ਸਾਨੂੰ ਕਿਸੇ ਦੇ ਅੱਗੇ ਹੱਥ ਨਾਲ ਸਾਡਾ ਅੱਡਣਾ ਪਵੇ, ਕਿਸੇ ਸਰਕਾਰ ਅੱਗੇ ਸਾਨੂੰ ਆਪਣੇ ਦਰੋਂ ਘਰੋਂ ਨਾਮਦਾਨ ਦੀ ਦਾਤ ਬਖਸ਼ੇ, ਨਾਲ ਆਪਣੀ ਆਜ਼ਾਦੀ ਦਾ ਜਿਹੜਾ ਉਹ ਦਾਨ ਬਖਸ਼ੋ ਤਾਂ ਜੋ ਸਾਡਾ ਆਪਣੇ ਹੱਕ ਜਿਹੜੇ ਅਸੀਂ ਆਪਣੇ ਆਪ ਅਖਤਿਆਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਮਰੀਕਾ ਦੀ ਇਸ ਕੋਸਟ ਦੇ ਸਿੱਖ ਇੱਥੇ ਇੰਡੀਅਨ ਮਿਸ਼ਨ ਦੇ ਸਾਹਮਣੇ ਰੋਸ ਮੁਜ਼ਾਹਰਾ ਕਰ ਰਹੇ ਆ। ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇਹ ਇੱਕ ਸੁਨੇਹਾ ਦਿੰਦੇ ਆ ਕਿ ਅਸੀਂ ਉਹਨਾਂ ਦੇ ਨਾਲ ਆ। ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇੱਕ ਕੰਧ ਬਣ ਕੇ ਕਿਸਾਨਾਂ ਦੇ ਨਾਲ ਖਲੋਤੇ ਹੋਏ ਆ। ਜਦੋਂ ਵੀ ਕਿਸਾਨ ਆਪਣੇ ਹੱਕ ਮੰਗਦੇ ਨੇ ਤੇ ਹਿੰਦੁਸਤਾਨ ਦੀ ਸਰਕਾਰ ਉਹਨਾਂ ਤੇ ਗੋਲੀਆਂ ਚਲਾਉਂਦੀ ਆ, ਉਹਨਾਂ ਤੇ ਅਥਰੂ ਗੈਸ ਸੁੱਟੀ ਜਾਂਦੀ ਆ, ਉਹਨਾਂ ਨੂੰ ਬੋਰੀਆਂ 'ਚ ਬੰਦ ਕਰਕੇ ਚੁੱਕਿਆ ਜਾਂਦਾ ਤੇ ਉਹਨਾਂ ਦੇ ਹੱਡ ਜਿਹੜੇ ਨੇ ਉਹ ਤੋੜੇ ਜਾਂਦੇ ਨੇ, ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ। ਅਸੀਂ ਦੁਨੀਆ ਦੇ ਲੋਕਾਂ ਨੂੰ ਕਹਿੰਦੇ ਆ ਕਿ ਪੰਜਾਬ ਦੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਮੰਗਦੇ ਨੇ ਤੇ ਉਹਨਾਂ ਤੇ ਤਸ਼ੱਦਦ ਕੀਤੀ ਜਾਂਦੀ ਆ। We are here to protest the killing of farmers। ਅਸੀਂ ਲੋਕਾਂ ਨੂੰ ਕਹਿੰਦੇ ਆ, ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਯੂਰਪ ਦੇ ਵਿੱਚ ਵੀ ਜਿਹੜੇ ਕਿਸਾਨ ਨੇ ਉਹ ਆਪਣਾ ਰੋਸ ਮੁਜ਼ਾਹਰਾ ਕਰਦੇ ਨੇ ਪਰ ਉਹਨਾਂ ਦੇ ਕੋਈ ਗੋਲੀਆਂ ਨਹੀਂ ਚੱਲਦੀਆਂ। ਜਦੋਂ ਪੰਜਾਬ ਦੇ ਕਿਸਾਨ ਆਪਣਾ ਰੋਸ ਮੁਜ਼ਾਹਰਾ ਕਰਦੇ ਨੇ ਤੇ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰਿਆ ਜਾਂਦਾ ਵਾ। ਹਿੰਦੁਸਤਾਨ ਦੀ ਸਰਕਾਰ ਇੱਕ ਝੂਠੀ ਡੈਮੋਕ੍ਰੇਸੀ ਆ, ਫਾਸਟ ਡੈਮੋਕ੍ਰੇਸੀ ਆ। ਅਸੀਂ ਇਹਨਾਂ ਤੋਂ ਖੜਾ ਛੁਡਾ ਕੇ ਪੰਜਾਬ ਨੂੰ ਆਜ਼ਾਦ ਕਰਕੇ ਆਪਣੇ ਹੱਕ ਲੈਣੇ ਨੇ। ਪੰਜਾਬ ਦੇ ਲੋਕਾਂ ਦਾ ਇੱਕੋ ਇੱਕ ਹੱਲ ਹੈ, ਪੰਜਾਬ ਹੱਲ ਖਾਲਿਸਤਾਨ, ਕਿਸਾਨ ਹੱਲ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜੋਗਾ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਜਰਸੀ ਯੂਨਿਟ। ਅੱਜ ਅਸੀਂ ਜੋ ਇੱਥੇ ਨਿਊਯਾਰਕ ਦੀ ਧਰਤੀ ਤੇ ਆਏ ਹਾਂ, ਭਾਰਤੀ ਹਾਕਮਾਂ ਦੇ ਸਿੱਖਾਂ ਪ੍ਰਤੀ ਜੋ ਰਵੱਈਆ ਹੈ, ਸਿੱਖ ਕੌਮ ਦੇ ਸਿਧਾਂਤ, ਸਿੱਖ ਕੌਮ ਦੇ ਨੌਜਵਾਨ ਤੇ ਸਿੱਖ ਕੌਮ ਨੂੰ ਖਤਮ ਕਰਨਾ ਇਹਨਾਂ ਨੇ ਤਹਈਆ ਕਰ ਲਿਆ ਹੈ। ਉਸ ਨੂੰ ਖਤਮ ਕਰਨ ਲਈ ਇਹਨਾਂ ਨੇ ਪੰਜਾਬ ਦੀ ਕਿਸਾਨੀ ਨੂੰ ਹੱਥ ਪਾਇਆ, ਕਿਉਂਕਿ ਜੇ ਕਿਸਾਨੀ ਨੂੰ ਹੱਥ ਪਾਇਆ
ਤੇ ਉਹ ਪੰਜਾਬ ਨੂੰ ਹੱਥ ਪੈ ਗਿਆ, ਪੰਜਾਬ ਨੂੰ ਹੱਥ ਪੈ ਗਿਆ ਤੇ ਉਹ ਸਿੱਖੀ ਨੂੰ ਹੱਥ ਪੈ ਗਿਆ। ਤੇ ਇਹ ਨੈਸ ਤੋਂ ਰਿਮੂਵ ਕਰਨਾ ਚਾਹੁੰਦੇ ਆ, ਕਿਉਂਕਿ ਇਹ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ ਜਿਸ ਦਿਨ ਬਾਬੇ ਨਾਨਕ ਨੇ ਜਨੇਊ ਪਾਉਣਾ ਮਨਾ ਕਰ ਦਿੱਤਾ ਸੀ ਤੇ ਉਸ ਨੇ ਵੱਖਰਾ ਨਿਰਾਲਾ ਪੰਥ ਚਲਾ ਦਿੱਤਾ ਸੀ। ਤੇ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਸਾਨੂੰ 80% ਆਜ਼ਾਦੀ ਲਈ ਜੂਝਣ ਵਾਲਿਆਂ ਨੂੰ ਜਰਾਮ ਪੇਸ਼ਾ ਕਰਾਰ ਦੇ ਦਿੱਤਾ ਤੇ ਅੱਜ ਤੱਕ ਇਹ ਸਾਡਾ ਖਾਤਮਾ ਹੀ ਕਰਦੇ ਆ ਰਹੇ ਨੇ। ਤੇ ਹੁਣ ਤਾਂ ਹੱਦ ਹੀ ਹੋ ਗਈ ਹੈ। ਜਿਹੜਾ ਵੀ ਕੋਈ ਸਿੱਖੀ ਸਿਧਾਂਤਾਂ ਦੀ ਗੱਲ ਕਰਦਾ, ਜਿਵੇਂ ਭਾਈ ਅਮਰਤਪਾਲ ਸਿੰਘ ਆ ਤੇ ਉਸਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਤੇ ਉੱਥੇ ਤਸ਼ੱਦਦ ਦਾ ਦੌਰ ਚਲਾਇਆ ਜਾ ਰਿਹਾ ਹੈ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਵੀ ਤਾਰ ਪੀਟੋ ਕਰਨ ਲਈ ਇਹਨਾਂ ਨੇ ਹਰਿਆਣੇ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਿੱਖਾਂ ਨੂੰ ਦਿੱਲੀ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਐਂਟਰੀ ਕਰਨ ਤੋਂ ਵੀ ਮਨਾ ਕਰ ਦਿੱਤਾ ਤੇ ਉੱਥੇ ਕਿਸਾਨ ਬੈਠੇ ਆ ਸੜਕਾਂ ਤੇ। ਉਧਰ ਡਿਬਰੂਗੜ੍ਹ ਜੇਲ੍ਹ ਵਿੱਚ ਯੋਧੇ ਭੁੱਖ ਹੜਤਾਲ ਤੇ ਬੈਠੇ ਆ ਕਿਉਂਕਿ ਉਹਨਾਂ ਦੇ ਗੁਪਤ ਥਾਵਾਂ ਤੇ ਵੀ ਇਹਨਾਂ ਨੇ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਵੀ ਤਸੀਹੇ ਦਿੱਤੇ ਜਾ ਰਹੇ ਆ, ਉਹਨਾਂ ਦੇ ਪਰਿਵਾਰ ਵੀ ਬੈਠੇ ਨੇ। ਅੱਜ ਦਾ ਜਿਹੜਾ ਇਹ ਇਕੱਠ ਆ, ਇਹ ਇਕੱਠ ਉਹਨਾਂ ਸਿੰਘਾਂ ਨੂੰ ਸਮਰਪਿਤ, ਭੁੱਖ ਹੜਤਾਲ ਤੇ ਜੋ ਬੈਠੇ ਆ ਕਿਸਾਨਾਂ ਨੂੰ ਸਮਰਪਿਤ ਹੈ। ਭਾਰਤ ਸਰਕਾਰ ਬਾਜ਼ ਆ ਜਾਵੇ, ਅਸੀਂ ਇਕੱਲਾ ਮੁਜ਼ਾਹਰਿਆਂ ਤੱਕ ਸੀਮਤ ਨਹੀਂ ਰਹਿਣਾ। ਅਸੀਂ ਜਿੱਥੇ ਤੱਕ ਸਾਡਾ ਜ਼ੋਰ ਲੱਗੇਗਾ ਅਸੀਂ ਲਾਵਾਂਗੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨੰਗਾ ਕਰ ਲਈ। ਤੇ ਮੈਂ TV 84 ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਸਿੱਖਾਂ ਦੀ ਆਵਾਜ਼ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦੇ ਨੇ। ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਇਹ ਸਮਰਪਿਤ ਨੇ ਕੌਮ ਤੇ। ਇੰਨੀਆਂ ਹੀ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਤੇਰੀ ਸੋਚ ਤੇ ਜੀ ਸੇ ਮਾਨ ਤੇਰੀ ਸੋਚ ਤੇ ਭਾਈ ਅਮਰਪਾਲ ਸਿੰਘ ਤੇਰੀ ਸੋਚ ਤੇ ਲਾਈਨਾਂ ਦੇ ਵਿੱਚ ਸਾਰੇ ਮੇਰੇ ਵੀਰ ਲਾਈਨਾਂ ਸਿਰ ਚਲੋ, ਲਾਈਨਾਂ ਸਿਰ ਚੱਲ ਜਾਓ ਅਗਲੇ ਬੰਨੇ ਫਰੰਟ ਤੋਂ ਮਾਰ ਕੇ ਭਾਜੋ। ਭਾਈ ਅਮਰਪਾਲ ਸਿੰਘ ਤੇਰੀ ਸੋਚ ਸਾਰੇ ਮੇਰੇ ਵੀਰ ਲਾਈਨਾਂ ਸਿਰ ਚਲੋ, ਲਾਈਨਾਂ ਸਿਰ ਚੱਲ ਜਾਓ ਅਗਲੇ ਬੰਨੇ ਫਰੰਟ ਤੋਂ ਮਾਰ ਕੇ ਭਾਜੋ। ਭਾਈ ਅਮਰਪਾਲ ਸਿੰਘ ਤੇਰੀ ਸੋਚ ਦੇ ਵਿੱਚ ਸਨ 47 ਤੋਂ ਹੀ ਜੋ ਪੰਜਾਬ ਦੇ ਨਾਲ ਧੱਕਿਆਂ ਦਾ ਦੌਰ ਸ਼ੁਰੂ ਹੋਇਆ ਆ, ਉਹਦੇ ਵਿੱਚ ਕਿੰਨੇ ਹੀ ਮੁੱਦੇ ਆ, ਉਹ ਭਾਵੇਂ ਡਰੱਗਸ ਦੇ ਹੋਣ ਜਾਂ ਉਹ ਜਿਹੜੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਉਹ ਕਿਸਾਨੀ ਦੇ ਮੁੱਦੇ, ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਜਾਂ ਅੱਜ ਦੇ ਸਮੇਂ ਦੇ ਵਿੱਚ ਜੋ ਨੌਜਵਾਨੀ ਆ ਉਹ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਰਹੀ ਆ ਕਿਉਂਕਿ ਪੰਜਾਬ ਦੇ ਵਿੱਚ ਸੈਂਟਰ ਦੀ ਜਿਹੜੀ ਸਾਜ਼ਿਸ਼ ਆ ਹਕੂਮਤ ਦੀ, ਉਹਨਾਂ ਨੇ ਇਦਾਂ ਦਾ ਸਿਸਟਮ ਬਣਾ ਦਿੱਤਾ ਕਿ ਜਿਹੜਾ ਰੁਜ਼ਗਾਰ ਨਹੀਂ ਹੈ ਤਾਂ ਨੌਜਵਾਨ ਪੜ੍ਹ ਲਿਖ ਕੇ ਰੁਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ਾਂ ਵੱਲ ਨੂੰ ਰੁੱਖ ਕਰ ਰਹੇ ਆ। ਉਹ ਗੁਰੂਆਂ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ, ਜਿੱਥੇ ਗੁਰੂ
ਗੁਰੂਆਂ ਦੇ ਚਰਨ ਛੋਹ ਪ੍ਰਾਪਤ ਹੋ ਧਰਤੀ ਜਿੱਤੇ ਸਾਡਾ ਪਾਕ ਪਵਿੱਤਰ ਸਥਾਨ ਜਿਹੜੇ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ ਉਹ ਮੁਕੱਦਸ ਸਥਾਨ ਜਿੱਥੇ ਕੁੱਲ ਦੁਨੀਆ ਜਾ ਕੇ ਨਸਮਸਤਕ ਹੁੰਦੀ ਆ। ਸੋ ਐਨੇ ਪਿਆਰੇ ਸਥਾਨ ਜਿਹੜੇ ਅੱਜ ਦੀ ਨੌਜਵਾਨੀ ਛੱਡ ਕੇ ਜਿਹੜੀ ਮਜਬੂਰ ਉਸ ਸਿਸਟਮ ਨਾਲ ਕੀਤੀ ਹੋਈ ਆ, ਤਾਂ ਇਹਨਾਂ ਜਿੰਨੀਆਂ ਵੀ ਪ੍ਰੋਬਲਮਾਂ ਅਸੀਂ ਗਣਵਾ ਦਈਏ ਉਹ ਸਾਡੇ ਕੋਲ ਲਿਖਣ ਲਈ ਇੱਕ ਜਿਹੜੀ ਬੁੱਕ ਉਹ ਪੇਜ ਖਤਮ ਹੋ ਜਾਣਗੇ, ਪਰ ਸਾਡੇ ਆ ਪ੍ਰੋਬਲਮਾਂ ਜਿਹੜੀਆਂ ਆ ਉਹ ਲਿਖਣ ਦੇ ਵਿੱਚ ਉਹ ਜਿਹੜੀਆਂ ਨਹੀਂ ਮੁੱਕਣਗੀਆਂ। ਪਰ ਇਹਨਾਂ ਸਾਰੀਆਂ ਗੱਲਾਂ ਦਾ ਹੱਲ ਸਾਡਾ ਮੰਨਣਾ ਇਹ ਆ ਵੀ ਉਹ ਆਪਣੇ ਸਿੱਖ ਹੋਮਲੈਂਡ ਦੀ ਆਜ਼ਾਦੀ ਆ। ਜਿਹੜੇ ਕਿਸਾਨਾਂ ਦੇ ਮੁੱਦੇ ਵੀ ਆ ਉਹਨਾਂ ਦੀ ਗੱਲ ਉਹ ਅਸੀਂ ਭਾਵੇਂ ਸਮੇਂ-ਸਮੇਂ ਤੇ ਜਿਹੜਾ ਪਹਿਲਾਂ ਵੀ ਕਿਸਾਨੀ ਸੰਘਰਸ਼ ਚੱਲਿਆ ਉਹਦੇ ਵਿੱਚ 900 ਤੋਂ ਕਰੀਬ ਜਿਹੜੀਆਂ ਆ ਕਿਸਾਨਾਂ ਦੀਆਂ ਡੈਥ ਹੋਈਆਂ, ਕਿੰਨੇ ਇੰਜਰਡ ਹੋਏ ਆ, ਕਿੰਨਾ ਕੌਮ ਦਾ ਧਨ ਸਰਮਾਇਆ ਉਸ ਸੰਘਰਸ਼ ਦੇ ਵਿੱਚ ਲੱਗਿਆ। ਸੋ ਇਹ ਜਿਹੜੇ ਆਪਾਂ ਸੰਘਰਸ਼ ਕਰਦੇ ਆ ਇਹਦੇ ਵਿੱਚ ਕੌਮ ਦੀ એનર્ਜੀ, ਸਰਮਾਇਆ, ਧਨ ਦੌਲਤ ਸਾਰਾ ਕੁਝ ਲੱਗਦਾ ਆ, ਪਰ ਇਹ ਅਸੀਂ ਕਦੋਂ ਤੱਕ ਲਾਈ ਜਾਣਾ ਆ। ਜਿਹੜੀ ਸੱਚੀ ਤੇ ਸੁੱਚੀ ਲੜਾਈ ਉਹ ਹੈਗੀ ਆ ਜਿਹੜਾ ਭਾਰਤੀ ਕਬਜ਼ੇ ਦੇ ਵਿੱਚ ਸਾਡਾ ਸਿੱਖ ਹੋਮਲੈਂਡ ਪੰਜਾਬ ਆ ਉਹਦੀ ਆਜ਼ਾਦੀ। ਸੋ ਉਸ ਆਜ਼ਾਦੀ ਵਾਸਤੇ ਸਾਨੂੰ ਜੂਝਣਾ ਪੈਣਾ ਆ। ਤੁਸੀਂ ਆਏ ਹੋ, ਬਹੁਤ ਸਾਰੇ ਸਾਡੇ ਭੈਣ ਭਰਾ ਜਥੇਬੰਦੀਆਂ ਦੇ ਮੋਹਤਵਰ ਵੀਰ ਔਰ ਸਿੱਖ ਸੰਗਤਾਂ ਨਹੀਂ ਵੀ ਪਹੁੰਚ ਸਕੀਆਂ ਵੈਦਰ ਦੇ ਕਾਰਨ ਕਰਕੇ, ਪਰ ਤੁਸੀਂ ਧੰਨਤਾਯੋਗ ਆ, ਤੁਹਾਡੇ ਮੂਹਰੇ ਸਿਰ ਝੁਕਦਾ ਜਿੰਨੇ ਨੌਜਵਾਨੀ ਖਾਸ ਤੌਰ ਤੇ ਅੱਜ ਦੇ ਪ੍ਰੋਟੈਸਟ ਵਿੱਚ ਆਈ ਆ। ਸੋ ਆਪਾਂ ਜ਼ਿਆਦਾ ਸਮਾਂ ਨਹੀਂ ਲੈਣਾ। ਪਹਿਲਾਂ ਮੈਂ ਬੇਨਤੀ ਕਰੂੰਗਾ 5 ਮਿੰਟ ਵਾਸਤੇ ਡਾਕਟਰ ਅਮਰਜੀਤ ਸਿੰਘ ਜੀ ਹੁਣੀ ਆਪਣਾ ਮੈਸੇਜ ਦੇਣਗੇ। ਉਹਨਾਂ ਤੋਂ ਬਾਅਦ ਮੇਰੀ ਬੇਨਤੀ ਆ ਸਰਦਾਰ ਬੂਟਾ ਸਿੰਘ ਉਹਨਾਂ ਨੂੰ ਉਹ ਵੀ ਆ ਜਾਣਾ, ਤੇ ਡਾਕਟਰ ਬਖਸ਼ੀਸ਼ ਸਿੰਘ ਜੀ ਜੋ ਕੌਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਆ ਉਹ ਵੀ ਆ ਜਾਣਗੇ, ਤੇ ਭਾਈ ਜਤਿੰਦਰ ਸਿੰਘ ਜੀ ਉਹਨਾਂ ਨੂੰ ਖੱਟੜਾ ਸਾਹਿਬ ਉਹਨਾਂ ਨੂੰ ਬੇਨਤੀ ਆ ਉਹ ਵੀ ਆ ਜਾਣ, ਬਲਾਕਾ ਸਿੰਘ ਹੋਣੀ। ਸੋ ਭਾਈ ਭੁਪਿੰਦਰ ਸਿੰਘ ਜੀ ਬੁੱਪਰਾਏ ਜੋ ਗੁਰਦੁਆਰਾ ਸਾਹਿਬ ਸਿੱਖ ਕਲਸੜੀ ਦੇ ਮੁੱਖ ਸੇਵਾਦਾਰ ਉਹਨਾਂ ਨੂੰ ਬੇਨਤੀ ਆ ਉਹ ਵੀ ਲਾਗੇ ਆ ਜਾਣ। ਸੋ 5-4 ਸਪੀਕਰ ਆ ਅੱਜ ਜਿਹੜਾ ਅਸੀਂ ਅੱਜ ਦੇ ਦਿਨ ਤੇ ਮੈਸੇਜ ਦੇਣਾ, ਸਾਰਿਆਂ ਨੂੰ ਬੇਨਤੀ ਆ ਇਸੇ ਤਰ੍ਹਾਂ ਬਣੇ ਰਹੋ, ਕੁਝ ਕੁ ਸਮਾਂ ਤੁਹਾਡਾ ਹੋਰ ਲੈਣਾ ਆ। ਸੋ ਡਾਕਟਰ ਅਮਰਜੀਤ ਸਿੰਘ ਜੀ। ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਕਤਲ ਕੀਤਿਆਂ ਕਦੇ ਵੀ ਮੁੱਕਣੀ ਨਹੀਂ, ਇੰਨੀ ਲੰਮੀ ਹੈ ਸਾਡੀ ਕਤਾਰ ਲੋਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਜਿਹਦੇ ਬਾਹਰ 193 ਮੁਲਕਾਂ ਦੇ ਝੰਡੇ ਝੁੱਲ ਰਹੇ ਨੇ, ਅੱਜ ਇਸ 30s ਦੇ ਟੈਂਪਰੇਚਰ ਵਿੱਚ ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ ਆਦਿ ਤੋਂ ਜਿਹੜੇ ਵੀਰ ਭੈਣਾਂ ਹੁਮਾ ਕੇ ਉੱਥੇ ਪਹੁੰਚੇ ਨੇ, ਇਹ ਵਰਤਾਰਾ ਪਿਛਲੇ 4 ਦਹਾਕਿਆਂ ਤੋਂ ਲਗਭਗ ਲਗਾਤਾਰਤਾ ਨਾਲ ਜਾਰੀ ਹੈ। ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਹਕੂਮਤ ਨੇ ਸਿੱਖ ਕੌਮ ਦੇ ਉੱਤੇ ਟੋਟਲ ਵਾਰ ਵਿੱਢੀ, ਫਿਜ਼ੀਕਲ ਜੈਨੋਸਾਈਡ, ਹਿਸਟੋਰੀਕਲ ਜੈਨੋਸਾਈਡ, ਸਿੱਖ ਆਰਕਾਈਵਸ ਲੁੱਟ ਕੇ ਲੈ ਗਏ। ਔਰ ਅਸੀਂ ਜਦੋਂ ਕਿਸਾਨ ਮੂਵਮੈਂਟ ਦੀ ਗੱਲ ਕਰਦੇ ਹਾਂ, ਇਹ ਇਕਨੋਮਿਕਲ ਜੈਨੋਸਾਈਡ ਹੈ। ਜਿਹੜੀ ਨਸਲਕੁਸ਼ੀ ਹੈ ਉਹਦੇ ਕਈ ਰੂਪ ਹੁੰਦੇ ਨੇ, ਔਰ ਜਿਹੜਾ ਇੱਕ ਹੋਰ ਖਤਰਨਾਕ ਰੂਪ ਭਾਰਤੀ ਏਜੰਸੀਆਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਜੋ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੇ ਫਿਰ 29 ਨਵੰਬਰ ਨੂੰ ਨਿਊਯਾਰਕ ਦੇ ਕੋਰਟ ਵਿੱਚ ਜਿਹੜੀ ਇੰਡਾਈਟਮੈਂਟ US ਜਸਟਿਸ ਡਿਪਾਰਟਮੈਂਟ ਨੇ ਗੁਰਪਤਵੰਤ ਸਿੰਘ ਮਰਡਰ ਪਲਾਟ ਦੇ ਥੱਲੇ ਫਾਈਲ ਕੀਤੀ ਹੈ, ਉਹ ਦੱਸਦੀ ਹੈ ਕਿ ਸਾਡਾ ਦੁਸ਼ਮਣ ਮੁਗਲਾਂ ਦੇ ਜ਼ੁਲਮਾਂ ਨੂੰ ਪਿੱਛੇ ਛੱਡ ਗਿਆ ਹੈ, ਅੰਗਰੇਜ਼ਾਂ ਦੀ ਸ਼ੈਤਾਨੀ ਨੂੰ ਪਿੱਛੇ ਛੱਡ ਗਿਆ ਹੈ, ਉਹਨਾਂ ਦਾ ਕੰਬੀਨੇਸ਼ਨ ਹੈ। ਇਹ ਬਿਲਕੁਲ ਇੱਕ ਗੱਲ ਸਮਝਣ ਵਾਲੀ ਹੈ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਪੰਜਾਬ ਦੇ ਵਿੱਚ 3 ਮੋਰਚੇ ਸਾਈਮਲਟੇਨੀਅਸਲੀ ਚੱਲ ਰਹੇ ਨੇ। ਸ਼ੰਭੂ ਬਾਰਡਰ ਦੇ ਉੱਤੇ ਜੋ ਵਰਤਾਰਾ ਪਿਛਲੇ ਹਫ਼ਤਿਆਂ ਦੇ ਵਿੱਚ ਜਿਹੜਾ ਭਾਈ ਸ਼ੁਭਕਰਮ ਸਿੰਘ ਦੀ ਸ਼ਹਾਦਤ, ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਦੇ ਅੱਖਾਂ ਦੀ ਰੋਸ਼ਨੀ ਜਾਣਾ ਔਰ ਸੈਂਕੜਿਆਂ ਦੀ ਗਿਣਤੀ ਵਿੱਚ
ਕਿਸਾਨ ਜਿਨ੍ਹਾਂ ਨੂੰ ਪੈਲਟ ਗਨਸ ਦੇ ਨਾਲ, ਰਬੜ ਬੁਲੇਟਸ ਦੇ ਨਾਲ, ਡਰੋਨਸ ਰਾਹੀਂ ਯੂਜ਼ ਕੀਤੇ ਟੀਅਰ ਗੈਸ ਸ਼ੈਲਸ ਦੇ ਨਾਲ ਔਰ ਲਾਈਵ ਐਮਨੀਸ਼ਨ ਦੇ ਨਾਲ ਸ਼ਹੀਦ ਕੀਤਾ ਗਿਆ ਹੈ। ਇਹ ਗੱਲ ਸਾਨੂੰ ਦੱਸ ਰਹੀ ਹੈ 700 ਤੋਂ ਜ਼ਿਆਦਾ ਕਿਸਾਨ ਪਹਿਲਾਂ 13 ਮਹੀਨੇ ਚੱਲੇ ਸਿੰਘੂ ਬਾਰਡਰ ਦੇ ਉੱਥੇ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ। ਜੇ ਅਸੀਂ ਪਿਛਲੇ 4 ਦਹਾਕਿਆਂ 'ਚ ਦੇਖੀਏ ਤੇ ਇਹ ਗਿਣਤੀ 2 ਲੱਖ ਤੋਂ ਬਿਯੋਂਡ ਚਲੀ ਜਾਂਦੀ ਹੈ। ਸਵਾਲ ਸਪਸ਼ਟ ਹੈ ਕਿ ਕਦੋਂ ਤੱਕ ਅਸੀਂ ਇਹ ਸ਼ਹੀਦਾਂ ਦੀ ਗਿਣਤੀ ਕਰਦੇ ਜਾਵਾਂਗੇ, ਉਹਨਾਂ ਦੀ ਯਾਦ ਸਮਾਗਮ ਕਰਾਂਗੇ, ਜਦੋਂ ਭਾਰਤੀ ਹਕੂਮਤ ਨੇ ਖੁੱਲ੍ਹ ਕੇ ਫੈਸਲਾ ਕਰ ਲਿਆ ਕਿ ਉਹਨਾਂ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣਾ ਹੈ, ਸਿੱਖ ਕੌਮ ਨੂੰ ਸਫਾਏ ਹਸਤੀ ਤੋਂ ਮਿਟਾਉਣਾ ਹੈ, ਤੇ ਫਿਰ 35 ਮਿਲੀਅਨ ਸਿੱਖ ਨੇਸ਼ਨ ਇਸ ਗੱਲ ਦੇ ਉੱਤੇ ਵਚਨਬੱਧ ਹੋਏ ਕਿ ਭਾਈ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾਉਣਾ ਹੈ। ਇਹ ਬਿਮਾਰੀ ਦੇ ਲੱਛਣ ਨੇ ਜੋ ਕਿਸਾਨ ਮੋਰਚਾ ਹੈ, ਬੰਦੀ ਸਿੰਘਾਂ ਦੀ ਰਿਹਾਈ ਦਾ ਕੌਮੀ ਇਨਸਾਫ ਮੋਰਚਾ ਹੈ, ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਸਾਥੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਹੈਰੀਟੇਜ ਸਟਰੀਟ ਅੰਮ੍ਰਿਤਸਰ ਵਿੱਚ ਵਿੱਢਿਆ ਗਿਆ ਮੋਰਚਾ, ਇਹ ਸਭ ਲੱਛਣ ਨੇ ਬਿਮਾਰੀ ਦੇ। ਬਿਮਾਰੀ ਦਾ ਨਾਂ ਗੁਲਾਮੀ ਹੈ, ਸਲੇਵਰੀ ਹੈ। ਔਰ ਇੱਕ ਗੱਲ ਦਾ ਧਿਆਨ ਰਹੇ, 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਇਹ ਸਪਸ਼ਟ ਮੈਸੇਜ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਅੱਜ ਮੰਗ MSP ਦੀ ਹੋਏ, ਕਿਸਾਨਾਂ ਦੀ ਪੈਨਸ਼ਨ ਸਕੀਮ ਦੀ ਹੋਏ, ਕਿਸਾਨਾਂ ਦੇ ਖਿਲਾਫ ਦਰਜ ਕੀਤੀਆਂ ਸੈਂਕੜੇ FIRs ਨੂੰ ਖਤਮ ਕਰਨ ਦੀ ਹੋਏ, ਉਹ ਤਾਂ ਨਵੀਆਂ FIRs ਰਜਿਸਟਰ ਕਰ ਰਹੇ ਨੇ। ਹਰਿਆਣੇ ਦਾ ਪੁਲਿਸ ਮੁਖੀ ਕਹਿ ਰਿਹਾ ਹੈ ਅਸੀਂ ਡਰੋਨਸ ਰਾਹੀਂ ਪਿਕਚਰਸ ਲਈਆਂ ਨੇ, ਅਸੀਂ ਵੀਜ਼ੇ ਕੈਂਸਲ ਕਰਾਂਗੇ, ਅਸੀਂ ਪਾਸਪੋਰਟ ਕੈਂਸਲ ਕਰਾਂਗੇ। ਕਨਫਿਸਕੇਟ ਕਰਨ ਦੀ ਲਾਈਨ ਸ਼ੁਰੂ ਹੈ, ਬੁਲਡੋਜ਼ਰ ਲਿਆ ਕੇ ਪ੍ਰਾਪਰਟੀਆਂ ਘਰ ਡਿਸਟਰੋਏ ਕਰਨ ਦੀ ਲੜਾਈ ਸ਼ੁਰੂ ਹੈ। ਤੇ ਜੇ ਪੰਜਾਬ ਦੀ ਸਾਡੀ ਕਿਰਸਾਨੀ ਨੂੰ, ਪੰਜਾਬ ਦੀ ਸਿੱਖ ਕੌਮ ਨੂੰ ਆਸ ਹੈ ਤਾਂ ਉਹ ਡਾਇਸਪੋਰਾ ਸਿੱਖਾਂ ਤੋਂ ਹੈ। 5 ਮਿਲੀਅਨ ਸਿੱਖ ਡਾਇਸਪੋਰਾ ਜਿਨ੍ਹਾਂ ਨੇ ਉਹਨਾਂ ਜ਼ਮੀਰ ਫਰੋਸ਼ਾਂ ਵਾਂਗ, ਉਹ ਬਾਦਲ ਦਲ ਹੋਏ, ਕਾਂਗਰਸ ਹੋਏ, ਆਮ ਆਦਮੀ ਪਾਰਟੀ ਹੋਏ, ਪੰਜਾਬ ਨੂੰ ਭਾਰਤੀ ਖੁਫੀਆ ਏਜੰਸੀਆਂ ਰਨ ਕਰਦੀਆਂ ਨੇ। ਔਰ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਡਾਇਸਪੋਰਾ ਸਿੱਖਾਂ ਦੀ ਤਾਕਤ ਨੇ। ਅਸੀਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਪਿਛਲੇ 2 ਸਾਲ ਤੋਂ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਡਾਇਸਪੋਰਾ ਸਿੱਖਾਂ ਨੇ ਮੈਸੇਜ ਦਿੱਤਾ ਹੈ, ਭਾਰਤੀ ਹਕੂਮਤ ਨੂੰ ਵਕਤ ਪਾਇਆ ਹੋਇਆ ਹੈ। ਅੱਜ ਦੁਨੀਆ ਦੇ ਵਿੱਚ ਸਾਡੇ ਲਈ ਇੱਕ ਸਿੰਪਥੀ ਹੈ, ਉਹ CBC ਦੀ ਕਵਰ ਸਟੋਰੀ ਹੋਏ, ਪਿਛਲੇ ਕੱਲ LA ਟਾਈਮਸ ਦਾ ਡੀਟੇਲ ਆਰਟੀਕਲ ਹੋਏ, ਅਸੀਂ ਦੇਖ ਰਹੇ ਹਾਂ ਕਿ ਦੁਨੀਆ ਸਿੱਖ ਕੌਮ ਦੇ ਨਾਲ ਸਿੰਪਥਾਈਜ਼ ਕਰਦੀ ਹੈ। ਇੰਡੀਆ ਦਾ ਰੋਗ ਸਟੇਟ ਦਾ ਚਿਹਰਾ ਬੇਨਕਾਬ ਹੋ ਰਿਹਾ ਹੈ ਔਰ ਖਾਲਿਸਤਾਨ ਦੀ ਮੰਗ ਹੱਕ ਬਨਾਜ਼ਬ ਹੈ। ਕਿਉਂਕਿ ਮੌਸਮ ਵੀ ਖਰਾਬ ਹੈ ਤੇ ਮੈਂ ਜ਼ਿਆਦਾ ਅੱਗੇ ਨਾ ਜਾਵਾਂ, ਇੱਕ ਮੈਸੇਜ ਬੇਸ਼ੱਕ ਇੱਥੇ ਵੀ ਕਹਿਣ ਵਾਲੇ ਹੋਣਗੇ ਕਿ ਨਾਰਿਆਂ ਨਾਲ ਖਾਲਿਸਤਾਨ ਕਿਹੜਾ ਬਣ ਜਾਣਾ, ਪਰ ਇੱਕ ਗੱਲ ਦਾ ਧਿਆਨ ਰਹੇ, ਜਿਸ ਚੀਜ਼ ਦੀ ਦੁਸ਼ਮਣ ਨੂੰ ਤਕਲੀਫ ਹੋਏ ਉਸ ਤੋਂ ਇਹ ਪ੍ਰਭਾਵ ਜ਼ਰੂਰ ਲੈਣਾ ਚਾਹੀਦਾ ਹੈ ਕਿ ਭਾਈ ਜ਼ਰੂਰ ਨਾਰੇ ਤੁਹਾਡੇ ਉਸ ਵਚਨਬੱਧਤਾ ਦਾ ਪ੍ਰਗਟਾਵਾ ਹੁੰਦੇ ਨੇ, ਤੁਹਾਡੇ ਰਿਜ਼ੋਲਵ ਨੂੰ ਦੱਸਦੇ ਨੇ ਕਿ ਇਹ ਕੌਮ ਆਪਣੇ ਨਿਸ਼ਾਨੇ ਪ੍ਰਤੀ ਵਚਨਬੱਧ ਹੈ। ਸਾਡੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, 2 ਸਿੰਘਾਂ ਨੇ ਸਭ ਤੋਂ ਸ਼ਾਰਟ ਟਰਮ ਖਾਲਸਾ ਰਾਜ ਕਾਇਮ ਕੀਤਾ ਸੀ ਔਰ ਉਹਨਾਂ ਨੇ ਸ਼ਹਾਦਤ ਵੀ ਆਪਣੀ ਉਸ ਟੈਰੀਟਰੀ ਦੇ ਵਿੱਚ ਹੀ ਪਾਈ ਸੀ। ਔਰ ਇਹ ਦੱਸ ਦਿੱਤਾ ਸੀ ਕਿ ਜਦੋਂ ਤੱਕ 2 ਸਿੰਘ ਵੀ ਇਸ ਪਲੈਨਟ ਤੇ ਮੌਜੂਦ ਨੇ, ਖਾਲਸਾ ਰਾਜ ਖਾਲਿਸਤਾਨ ਦਾ ਸੰਘਰਸ਼ ਜਾਰੀ ਹੈ। 5 ਬੁਲੰਦ ਨਾਰੇ ਅਕਾਲ ਤਖਤ ਨੂੰ ਆਪਣੇ ਧਿਆਨ 'ਚ ਲਿਆ ਕੇ 2.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਨ ਮਤਾ ਹੋਏ। 5 ਬੁਲੰਦ ਨਾਰੇ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ।
ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਆ ਡਾਕਟਰ ਬਖਸ਼ੀਸ਼ ਸਿੰਘ ਜੀ ਕੌਂਸਲ ਆਫ ਖਾਲਿਸਤਾਨ ਦੇ ਮੁਖੀ ਡਾਕਟਰ ਬਖਸ਼ੀਸ਼ ਸਿੰਘ ਜੀ ਉਹ ਆਪ ਜੀ ਦਾ ਕੁਝ ਮਿੰਟ ਲੈਣਗੇ। ਉਹਨਾਂ ਤੋਂ ਬਾਅਦ ਹਲੋ ਹਾਂਜੀ ਉਹਨਾਂ ਤੋਂ ਬਾਅਦ ਸਰਦਾਰ ਸਰਜੀਤ ਸਿੰਘ ਕਲਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਉਹ ਬੋਲਣਗੇ। ਡਾਕਟਰ ਬਖਸ਼ੀਸ਼ ਸਿੰਘ ਜੀ। ਪਿਆਰੇ ਖਾਲਸਾ ਜੀ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਨਿਊਯਾਰਕ ਦੇ ਸ਼ਹਿਰ ਵਿੱਚ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਸਿੱਖ ਕੌਮ ਇਕੱਠੀ ਹੋਈ ਆ ਤੇ ਅਸੀਂ ਆਪਣੇ ਹੱਕਾਂ ਦੇ ਵਾਸਤੇ ਮੰਗ ਕਰਦੇ ਆ ਕਿ ਸਾਨੂੰ ਪੰਜਾਬ ਦੀ ਆਜ਼ਾਦੀ ਚਾਹੀਦੀ ਆ। ਤੁਸੀਂ ਵੇਖਿਆ ਕਿ ਅਸੀਂ ਅੱਜ ਨਾਲ ਖਲੋਤੇ ਹੋਏ ਆ ਕਿਸਾਨ ਸੰਘਰਸ਼ ਦੇ। ਅੱਜ ਇੱਥੇ ਸਿੱਖ ਕੌਮ ਮੋਢੇ ਨਾਲ ਮੋਢਾ ਜੋੜ ਕੇ ਇੱਕ ਕੰਧ ਬਣ ਕੇ ਅਸੀਂ ਇਹ ਮੈਸੇਜ ਭੇਜਦੇ ਆ ਪੰਜਾਬ ਦੇ ਕਿਸਾਨਾਂ ਨੂੰ ਕਿ ਅਸੀਂ ਤੁਹਾਡੇ ਨਾਲ ਆ, ਅਸੀਂ ਹਰ ਤਰ੍ਹਾਂ ਤੁਹਾਡੀ ਮਦਦ ਕਰਨ ਨੂੰ ਤਿਆਰ ਆ। ਪਰ ਜਦੋਂ ਵੀ ਕਿਸਾਨ ਆਪਣੇ ਬਣਦੇ ਹੱਕ ਮੰਗਦੇ ਨੇ ਜਾਂ ਕੋਈ ਰੋਸ ਮੁਜ਼ਾਹਰਾ ਕਰਦੇ ਨੇ ਉਹਨਾਂ ਤੇ ਤਸ਼ੱਦਦ ਕੀਤੀ ਜਾਂਦੀ ਆ, ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ, ਪੈਲਟਸ ਗਨ ਜਿਹੜੀਆਂ ਉਹਨਾਂ ਨੂੰ ਮਾਰੀਆਂ ਜਾਂਦੀਆਂ ਨੇ, ਉਹਨਾਂ ਨੂੰ ਉਹਨਾਂ ਕੀਤਾ ਜਾਂਦਾ ਵਾ, ਸਿਰਾਂ 'ਚ ਗੋਲੀਆਂ ਮਾਰੀਆਂ ਜਾਂਦੀਆਂ ਨੇ। ਪਰ ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਹੀ ਇੱਕ ਇਲਾਜ ਹੈ ਪੰਜਾਬ ਦੀ ਆਜ਼ਾਦੀ। ਜਿੰਨਾ ਚਿਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਹੱਕ ਸਾਨੂੰ ਨਹੀਂ ਮਿਲਣਾ। ਅਗਰ ਜੇ ਅਸੀਂ ਕਿਸਾਨਾਂ ਦੇ ਹੱਕ ਲੈਣੇ ਨੇ, ਪੰਜਾਬ ਦੀ ਧਰਤੀ ਨੂੰ ਬਚਾਉਣਾ ਵਾ, ਪੰਜਾਬ ਦੇ ਪਾਣੀ ਨੂੰ ਬਚਾਉਣਾ ਵਾ, ਉੱਥੇ ਰੁਜ਼ਗਾਰ ਕਾਇਮ ਕਰਨਾ ਵਾ, ਗਰੀਬੀ ਖਤਮ ਕਰਨੀ ਆ, ਬੇਰੁਜ਼ਗਾਰੀ ਖਤਮ ਕਰਨੀ ਆ ਤੇ ਪੰਜਾਬ ਨੂੰ ਆਜ਼ਾਦ ਕਰਨਾ ਪਏਗਾ। ਹੁਣ ਪੰਜਾਬ ਤੇ ਹਿੰਦੁਸਤਾਨ ਦੀ ਸਰਕਾਰ ਦਾ ਕਬਜ਼ਾ ਵਾ। ਜਿੰਨਾ ਚਿਰ ਤੱਕ ਇਹ ਕਬਜ਼ਾ ਨਹੀਂ ਟੁੱਟਦਾ ਉਹਨਾਂ ਚਿਰ ਨਾ ਕਿਸਾਨਾਂ ਨੂੰ ਹੱਕ ਮਿਲਣੇ ਨੇ ਨਾ ਲੋਕਾਂ ਨੂੰ ਹੱਕ ਮਿਲਣੇ ਨੇ। ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਹੈ, ਪੰਜਾਬ ਹੱਲ ਖਾਲਿਸਤਾਨ, ਕਿਸਾਨ ਹੱਲ ਖਾਲਿਸਤਾਨ। ਪੰਜਾਬ ਨੂੰ ਆਜ਼ਾਦ ਕਰਨ ਵਾਸਤੇ ਹੋਰੇ ਖਾਲਿਸਤਾਨ ਦੇ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਹੈ ਸੈਕਰਾਮੈਂਟੋ। 31 ਮਾਰਚ ਨੂੰ ਦਿਨ-ਰਾਤ ਵਾਰ ਨੂੰ ਵੋਟਾਂ ਪੈ ਰਹੀਆਂ ਨੇ। ਤੁਸੀਂ ਉੱਥੇ ਪਹੁੰਚੋ, ਉੱਥੇ ਸ਼ਹੀਦ ਭਾਈ ਕੌਂਕੇ ਸਾਹਿਬ ਨੂੰ ਇੱਕ ਸ਼ਹੀਦ ਕੌਮੀ ਸ਼ਹੀਦ ਜਿਹੜਾ ਵਾ ਐਲਾਨਿਆ ਜਾਏਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਉੱਥੇ ਸ਼ੁੱਕਰਵਾਰ ਨੂੰ ਅਖੰਡ ਪਾਠ ਰੱਖੇ ਜਾਣਗੇ ਤੇ ਐਤਵਾਰ ਨੂੰ 7 ਵਜੇ ਭੋਗ ਪੈਣਗੇ। ਸਾਰੀਆਂ ਸੰਗਤਾਂ ਉੱਥੇ 7 ਵਜੇ ਤੋਂ ਪਹਿਲਾਂ 6 ਵਜੇ ਤੁਸੀਂ ਉੱਥੇ ਪਹੁੰਚੋ। ਜਿੰਨਾ ਚਿਰ ਤੱਕ ਤੁਸੀਂ ਇੱਕ ਸਿੱਖ ਨੈਸ਼ਨਲਿਸਟ ਨਹੀਂ ਬਣਦੇ ਖਾਲਸਾ ਜੀ We have to become a Sikh nationalist। ਜਿਸ ਤਰ੍ਹਾਂ ਕਿ ਹਿੰਦੂ ਨੈਸ਼ਨਲਿਜ਼ਮ ਆ ਉਹ ਆਪਣੇ ਹੱਕ ਮੰਗਦੇ ਨੇ, ਇੰਡੀਅਨ ਨੈਸ਼ਨਲਿਜ਼ਮ ਆ ਉਹ ਆਪਣੇ ਹੱਕ ਮੰਗਦੇ ਨੇ। ਤੁਸੀਂ ਸਿੱਖ ਨੈਸ਼ਨਲਿਸਟ ਬਣੋ ਤਾਂ ਹੀ ਆਪਾਂ ਹੱਕ ਲੈ ਸਕਦੇ ਆ। ਨੈਸ਼ਨਲਿਜ਼ਮ ਦਾ ਮਤਲਬ ਇਹ ਆ ਕਿ ਅਸੀਂ ਆਪਣਾ ਪੋਲੀਟੀਕਲ ਸਿਸਟਮ ਤਿਆਰ ਕਰਨਾ ਵਾ, ਇੱਕ ਆਜ਼ਾਦੀ ਦਾ ਪੋਲੀਟੀਕਲ ਸਿਸਟਮ ਆ ਜਿਹਦੇ ਵਿੱਚ ਸਿੱਖਾਂ ਨੂੰ ਹੱਕ ਮਿਲ ਸਕਦੇ ਨੇ ਤੇ ਉਹ ਹੀ ਜਿਹੜਾ ਵਾ ਸਿਸਟਮ ਸਾਨੂੰ ਪੰਜਾਬ ਦੀ ਆਜ਼ਾਦੀ ਲੈ ਕੇ ਦੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। 2 ਨਾਰੇ ਲਾਉਣੇ ਨੇ, ਪੰਜਾਬ ਹੱਲ ਖਾਲਿਸਤਾਨ, ਕਿਸਾਨ ਹੱਲ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਭਾਈ ਹਿੰਮਤ ਸਿੰਘ ਦਾ ਤੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਤੋਂ ਦੀ ਕਮੇਟੀ ਦਾ ਤੇ ਹੋਰ ਵੀ ਜਿਹਨਾਂ ਮੇਰੇ ਵੀਰਾਂ ਤੇ ਭੈਣਾਂ ਨੇ ਇਹ ਪ੍ਰੋਗਰਾਮ ਕੀਤਾ ਵਾ। ਬਹੁਤ ਵਧੀਆ ਐਫਰਟ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਆ 2 ਮਿੰਟ ਬਾਅਦ ਤੇ ਸਰਦਾਰ ਸੁਰਜੀਤ ਸਿੰਘ ਕਲਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ, ਸੋ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਭੁਪਿੰਦਰ ਸਿੰਘ ਜੀ ਬੋਪਰ ਆਏ। ਇਹਨਾਂ ਤੋਂ ਬਾਅਦ ਉਹ ਬੋਲਣਗੇ ਕਿਉਂਕਿ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਤੋਂ ਹਮੇਸ਼ਾ ਦੀ ਤਰ੍ਹਾਂ ਜੋ ਕੌਮ ਦੀ ਗੱਲ ਕਿਤੇ ਵੀ ਹੁੰਦੀ ਬੱਸਾਂ ਭਰ ਕੇ ਸਿੱਖ ਸੋਸਾਇਟੀ ਤੋਂ ਅੱਜ ਤੁਸੀਂ ਵੱਡੀ ਤਾਦਾਦ ਵਿੱਚ ਆਏ। ਸਰਦਾਰ ਬਲਾਕਾ ਸਿੰਘ ਜੀ ਹੁਣੀ ਜੁੜੇ, ਬਹੁਤ ਬਹੁਤ ਧੰਨਵਾਦ। ਸਰਦਾਰ ਸੁਰਜੀਤ ਸਿੰਘ ਕਲਾਰ ਇੱਕ ਮਿੰਟ। ਮਲੇ ਸੋਨਿਆਲ ਸਤਿ ਸ੍ਰੀ ਅਕਾਲ। ਸਰਦਾਰ ਸੁਰਜੀਤ ਸਿੰਘ ਕਲਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਸਾਰਿਆਂ ਵੀਰਾਂ ਨੂੰ ਜਿੰਨੇ ਵੀਰਾਂ ਨੇ
ਅੱਜ ਅਟੈਂਡ ਕੀਤਾ। ਸਾਰਿਆਂ ਨੂੰ ਬਹੁਤ-ਬਹੁਤ ਇਹ ਚੀਜ਼ ਦੀ ਵਧਾਈ ਦਿੰਦਾ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਨਰਿੰਦਰ ਸਿੰਘ, ਜਿਨ੍ਹਾਂ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ। ਮੈਨੂੰ ਦੇਖਣ ਨੂੰ ਲੱਗ ਰਿਹਾ ਕਿ ਉਹ ਸਾਡੀ ਫੌਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਹੁਤ ਇੱਥੇ ਆਈ ਆ, ਜਿਨ੍ਹਾਂ ਬੱਲੇ ਬੱਲੇ ਕਰਾਤੀ। ਏਦਾਂ ਹੀ ਕਰਾਉਣੀ ਜਿੰਦੇ ਖਾਲਸਾ ਨਹੀਂ ਮਿਲਦਾ। ਗੱਲ ਇੱਥੇ ਮੁੱਕਦੀ ਆ ਵੀ 1947 ਦੇ ਵਿੱਚ ਜਿਹੜੀ ਗੁਲਾਮੀਆਂ ਤੇ ਆਪਾਂ ਉਸ ਟਾਈਮ ਤੋਂ ਲੜਦੇ ਆ ਰਹੇ ਆ, ਤੇ 1984 ਵਿੱਚ ਤੇ ਇਹਨਾਂ ਨੇ ਅੰਤ ਕਰਤਾ ਜਦੋਂ ਸਾਡਾ ਅਕਾਲ ਤਖਤ ਢਾਹਤਾ। ਅਸੀਂ ਵੀ ਤੁਹਾਡੇ ਵਰਗੇ ਜਿੱਦਾਂ ਤੁਸੀਂ ਅੱਜ ਸਾਰੇ ਬੱਚੇ 22 24 25 30 ਸਾਲ ਦੇ ਉਸ ਟਾਈਮ ਅਸੀਂ ਵੀ ਤੇ 84 ਦਾ ਜਦੋਂ ਇਹਨਾਂ ਨੇ ਅਕਾਲ ਤਖਤ ਢਾਇਆ ਤੇ ਅਸੀਂ ਇਹਨਾਂ ਦੀ ਪਰੇਡ ਦਾ ਬਾਈਕਾਟ ਕਰਕੇ ਇਹਨਾਂ ਨੂੰ ਦੱਸ ਦਿੱਤਾ ਅੱਜ ਤੋਂ ਤੁਸੀਂ ਸਾਡੇ ਦੁਸ਼ਮਣ ਹੋ। ਤੇ ਅੱਜ ਤੱਕ ਅਸੀਂ ਬਜ਼ੁਰਗ ਹੋ ਗਏ ਦੁਸ਼ਮਣ ਦੇ ਰੂਪ ਦੇ ਵਿੱਚ ਉਹਨਾਂ ਨਾਲ ਵਰਤ ਰਹੇ ਹਾਂ। ਇਸ ਕਰਕੇ ਖਾਲਸਾ ਜੀ ਹੁਣ ਆਪਣਾ ਸਮਾਂ ਇਹ ਆ ਗਿਆ ਕਿ ਇਹਨਾਂ ਦਾ ਲੜਾਈ ਹੋਰ ਆਪਾਂ ਸਟਰੋਂਗ ਕਿੱਦਾਂ ਕਰਨੀ ਆ। ਅੱਜ ਤੁਸੀਂ ਦੇਖ ਲਿਆ ਕਿ ਸਾਡੇ ਕਿਸਾਨ ਹਰਿਆਣੇ ਦੇ ਵਿੱਚ ਹਰਿਆਣੇ ਦਾ ਬਾਰਡਰ ਨਹੀਂ ਲੰਘਣ ਦਿੱਤਾ ਤੇ ਵੀਰ ਸ਼ੁਭਕਰਨ ਬੱਚੇ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਤੇ ਗੋਲੀਆਂ ਦੇ ਨਾਲ ਬੜੇ ਸਿੰਘ ਸਾਡੇ ਆਪਣੇ ਫੱਟਰ ਕਰ ਦਿੱਤੇ। ਇਹ ਗੁਲਾਮੀ ਹੋਰ ਕਿੱਦਾਂ ਗੁਲਾਮੀ ਹੋਏਗੀ? ਜਿਸ ਤਰ੍ਹਾਂ ਇਹਨਾਂ ਨੇ ਆਪਣੇ ਆਪ ਹੀ ਬਾਰਡਰ ਬਣਾਤਾ, ਜੇ ਚੀਜ਼ ਦੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਪੰਜਾਬ ਇੱਕ ਵੱਖਰਾ ਹੀ ਤੇ ਵੱਖਰਾ ਹੀ ਆ ਤੇ ਵੱਖਰਾ ਰਹਿਣਾ ਆ। ਇਸ ਕਰਕੇ ਜਿੰਨਾ ਵੀ ਆਪਾਂ ਯੋਗਦਾਨ ਪਾ ਸਕਦੇ ਹਾਂ ਸਾਰੇ ਪਾਓ। ਤੇ ਇਹ ਲੜਾਈ ਜਿਸ ਤਰ੍ਹਾਂ ਸਾਡੇ ਸਿੰਘ ਉੱਥੇ ਜੇਲ੍ਹਾਂ ਦੇ ਵਿੱਚ ਹਨ, ਬੜੇ ਲੰਮੇ ਸਮੇਂ ਤੋਂ ਜੇਲ੍ਹਾਂ ਕੱਟ ਰਹੇ ਹਨ, ਜਿਨ੍ਹਾਂ ਦੀਆਂ ਜੇਲ੍ਹਾਂ ਪੂਰੀਆਂ ਹੋ ਗਈਆਂ ਉਹਨਾਂ ਵਾਸਤੇ ਦੇਖੋ ਸਾਲ ਹੋ ਗਿਆ ਉੱਥੇ ਸਿੰਘ ਬੈਠੇ ਆ, ਪਰ ਕੋਈ ਸੁਣਵਾਈ ਨਹੀਂ। ਅੰਮ੍ਰਿਤਪਾਲ ਵੀਰ ਜਿਹੜਾ ਨਸ਼ੇ ਛਡਾ ਰਿਹਾ ਸੀ ਤੇ ਅੰਮ੍ਰਿਤ ਛਕਾ ਰਿਹਾ ਸੀ, ਉਸ ਨੂੰ ਅੱਜ ਅੰਦਰ ਦਿੱਤਾ। ਉਹਨਾਂ ਨੇ ਹੜਤਾਲਾਂ ਉੱਥੇ ਰੱਖੀਆਂ, ਭੁੱਖ ਹੜਤਾਲਾਂ। ਕੌਮ ਗੁਲਾਮ ਇਹ ਗੁਲਾਮੀ ਹੁੰਦੀ ਆ। ਸਿੱਖੋ ਤੁਹਾਡੀ ਇਹ ਪੱਗ ਵੱਲ ਨਿਗਾਹ ਦੇਖ ਰਿਹਾ ਬੁਰੀ ਨਜ਼ਰ ਨਾਲ, ਇਹਨੂੰ ਆਪਾਂ ਇਹਦਾ ਨਹੀਂ ਹੋਣ ਦੇਣਾ। ਮੈਂ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਸਤਾਨ ਦੇ 5 ਨਾਅਰੇ ਮਾਰਾਂਗੇ। ਖਾਲਸਤਾਨ ਜ਼ਰੂਰ ਆਪਾਂ ਬਣਾਉਣਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਆ ਸਰਦਾਰ ਭੁਪਿੰਦਰ ਸਿੰਘ ਜੀ ਬੋਪਰਾਏ ਗੁਰਦੁਆਰਾ ਸਾਹਿਬ ਸਿੱਖ ਸਟੱਡੀ ਦੇ ਮੁੱਖ ਸੇਵਾਦਾਰ, ਉਹ 2 ਮਿੰਟ ਲਾਣਗੇ। ਉਹਨਾਂ ਤੋਂ ਬਾਅਦ ਸਰਦਾਰ ਜਤਿੰਦਰ ਸਿੰਘ ਜੀ ਖਟੜਾ ਗੁਰਦੁਆਰਾ ਸਾਹਿਬ ਕਾਰਡੇਟ ਦਸ਼ਮੇਸ਼ ਦਰਬਾਰ ਤੇ ਉਹਨਾਂ ਨੂੰ ਬੇਨਤੀ ਆ ਉਹ ਵੀ ਆ ਜਾਣ 2 ਮਿੰਟ ਲਈ। 2 ਮਿੰਟ ਆਪਣੇ ਲਾ ਕੇ ਜਰੂਰ ਮੈਸੇਜ ਦੇ ਕੇ ਜਾਇਓ ਜੀ। ਸਰਦਾਰ ਭੁਪਿੰਦਰ ਸਿੰਘ ਜੀ ਬੋਪਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਾਰੀ ਸੰਗਤ ਦਾ, ਜਿੰਨੇ ਵੀ ਮੇਰੇ ਵੀਰ ਬੱਚੇ ਸਿੱਖ ਕਲਚਰ ਸੁਸਾਇਟੀ ਦੀ ਇੱਕ ਕਾਲ ਦੇ ਨਾਲ ਅੱਜ ਬੱਸਾਂ ਭਰ ਕੇ ਇੱਥੇ ਉਪੜੇ ਨੇ, ਮੈਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਦੀ ਇਹ ਜਿਹੜੀ ਸਿੱਖ ਰੈਲੀ ਜੋ ਕਿ ਕਿਸਾਨ ਰੈਲੀ ਤੇ ਨਾਲ ਆਪਣਾ ਜਿਹੜਾ ਵਾ ਸਿੱਖ ਹੋਮਲੈਂਡ ਦੇ ਵਿੱਚ ਜੋ ਅਸੀਂ ਮੰਗ ਕਰ ਰਹੇ ਹਾਂ ਉਹਨੂੰ ਕਾਮਯਾਬ ਕਰਨ ਵਾਸਤੇ ਤੁਸੀਂ ਅੱਜ ਸਾਰਿਆਂ ਨੇ ਹੰਬਲਾ ਮਾਰਿਆ। ਇਸੇ ਤਰ੍ਹਾਂ ਹੀ ਸਿੱਖ ਕਲਚਰ ਸੁਸਾਇਟੀ ਹਮੇਸ਼ਾ ਆਪਣੇ ਰਾਜ ਭਾਗ ਨੂੰ ਕਾਇਮ ਕਰਨ ਵਾਸਤੇ ਹਮੇਸ਼ਾ ਹੀ ਤਤਪਰ ਰਹੀ ਆ। ਅਸੀਂ ਸਿੰਘੋ ਕੋਈ ਇਹ 35-37 ਸਾਲ ਤੋਂ 84 ਤੋਂ ਜਦੋਂ ਇਹ ਇੰਡੀਆ ਗਵਰਨਮੈਂਟ ਦੀ ਜਿਹੜੀ ਇਹਨਾਂ ਦੀ ਪਰੇਡ ਹੁੰਦੀ ਉਹਦੇ ਤੋਂ ਵੱਖਰੀ ਪਰੇਡ ਕੀਤੀ ਆ ਅਸੀਂ ਉਦੋਂ ਤੋਂ। ਪਰ ਆ ਮੇਰੇ ਵੀਰ ਨੇ ਕਰਾ ਨੇ ਕਿਹਾ ਬੁੱਢੇ ਹੋ ਗਿਆ, ਅਸੀਂ ਬੁੱਢੇ ਅਸੀਂ ਤੇ ਜਵਾਨ ਹੋਣ ਡੇ ਅਜੇ ਸਾਡੇ ਤੇ ਜਵਾਨੀ ਆਉਣੀ ਆ। ਜਦੋਂ ਆਪਣਾ ਦੇਸ਼ ਬਣਨਾ ਵਾ ਉਦੋਂ ਅਸੀਂ ਜਵਾਨ ਹੋਣਾ ਵਾ। ਬਹੁਤ ਬਹੁਤ ਛੇਤੀ ਜਿਹੜਾ ਦੇਸ਼ ਆਪਣਾ ਜਿਹੜਾ ਵਾ ਉਹ ਆ ਰਿਹਾ। ਤੇ ਮੈਂ ਸਾਰੇ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਨਾ ਕਿ ਅਪ੍ਰੈਲ ਦੇ ਵਿੱਚ ਜਿਹੜੀ 27 ਅਪ੍ਰੈਲ ਨੂੰ ਸਿੱਖ ਡੇ ਪਰੇਡ ਆਉਣ ਲੱਗੀ ਆ, ਉਹਦੇ ਵਿੱਚ ਵੀ ਸਾਰਿਆਂ ਨੇ ਹੁਮ ਆ ਕੇ ਸਾਰਿਆਂ ਨੇ ਹਿੱਸਾ ਪਾਉਣਾ। ਤੇ ਇਸੇ ਤਰ੍ਹਾਂ ਜਿੱਥੇ ਵੀ ਸਿੱਖ ਡੇ ਪਰੇਡ ਜਿਹੜੀ ਆ DC ਵਿੱਚ 6 ਅਪ੍ਰੈਲ ਨੂੰ ਹੋ ਰਹੀ ਆ, ਉਹਦੇ ਵਿੱਚ ਵੀ ਸਾਰੇ ਹਿੱਸਾ ਪਾਉਣਾ। ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਆ ਪੰਜਾਬ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਇਦਾਂ ਜਿਹੜੇ ਆਪਣੇ ਸਿੰਘ ਕਿਸਾਨ ਵੀਰ ਬੱਚੇ ਜਿਹੜੇ ਆ ਉਹ ਹਰਿਆਣਾ ਦੇ ਬਾਰਡਰ ਤੇ, ਮੈਂ ਤੇ ਕਹਿੰਦਾ ਵੀ ਬਾਰਡਰ ਇਹ ਹਰਿਆਣਾ ਬਾਰਡਰ ਸਾਨੂੰ ਦੇਣ। ਇਹ
ਆਗਰੇ ਦਾ ਬਾਰਡਰ ਦੇਣ ਸਾਨੂੰ, ਆਗਰੇ ਤੋਂ ਜਾ ਕੇ ਤੇ ਪਰਾਂ ਕਰਨ, ਅਸੀਂ ਉੱਥੋਂ ਤੱਕ ਹਰਿਆਣਾ ਵੀ ਸਾਡਾ ਆ, ਦਿੱਲੀ ਵੀ ਸਾਡੀ ਆ, ਰਾਜਸਥਾਨ ਵੀ ਸਾਡਾ ਆ। ਕਿਉਂਕਿ ਜਿਹੜੀ ਜਦੋਂ ਰਾਜਸਥਾਨ ਸਨ 1947 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ ਵਾ, ਸਾਡੇ ਹੀ ਪਰਿਵਾਰਾਂ ਨੂੰ ਉੱਥੋਂ ਦੀਆਂ ਜ਼ਮੀਨਾਂ ਦੇ ਬੱਲੇ ਜਿਹੜੀ ਰਾਜਸਥਾਨ ਦੇ ਵਿੱਚ ਜ਼ਮੀਨ ਦਿੱਤੀ ਆ। ਸਾਡੇ ਪੰਜਾਬ ਚੋਂ ਲਹਿੰਦਾ ਪੰਜਾਬ ਵੱਖਰਾ ਕੀਤਾ ਗਿਆ ਤੇ ਸਾਨੂੰ ਉਹਦੇ ਬੱਲੇ ਜਿਹੜਾ ਰਾਜਸਥਾਨ ਯੂਪੀ ਦੀਆਂ ਜ਼ਮੀਨਾਂ ਮਿਲੀਆਂ ਨੇ। ਇਹ ਕਰਕੇ ਅਸੀਂ ਉੱਥੋਂ ਤੱਕ ਅਸੀਂ ਉਹ ਧਰਤੀ ਦੇ ਮਾਲਕ ਆ ਤੇ ਮਾਲਕ ਅਸੀਂ ਬਣਨਾ। ਇੰਨੀਆਂ ਬੇਨਤੀਆਂ ਕਰਦਾ ਮੈਂ, ਸਾਰਿਆਂ ਦਾ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਰਦਾਰ ਭੁਪਿੰਦਰ ਸਿੰਘ ਬੋਪਰ ਆਏ, ਉਹਨਾਂ ਦਾ ਗੁਰਦੁਆਰਾ ਸਾਹਿਬ ਸਿੱਖ ਸਟੱਡੀ ਦੇ ਮੁੱਖ ਸੇਵਾਦਾਰ। ਬਈ ਹਮੇਸ਼ਾ ਹੀ ਜਿਹੜੀ ਠੋਕ ਕੇ ਜਿਹੜੀ ਸਪੋਰਟ ਆ ਜਿਹੜੀ ਸਾਡੀ ਈਸਟ ਕੋਸਟ ਦੇ ਵਿੱਚ ਕੇਂਦਰੀ ਸਥਾਨ ਸਿੱਖ ਸਟੱਡੀ, ਸੋ ਹਮੇਸ਼ਾ ਖਾਲਿਸਤਾਨ ਦੀ ਠੋਕ ਵਜਾ ਕੇ ਗੱਲ ਹੁੰਦੀ ਆ। ਗੁਰਦੁਆਰੇ ਬਹੁਤ ਆ ਅਮਰੀਕਾ ਦੇ ਵਿੱਚ, ਖਾਸ ਕਰਕੇ ਈਸਟ ਕੋਸਟ ਦੇ ਵਿੱਚ ਜਿਹੜੇ ਗੁਰਦੁਆਰੇ ਕੌਮੀ ਕਰ ਖਾਲਿਸਤਾਨ ਦੀ ਲੜਾਈ ਦੇ ਵਿੱਚ ਖੜਦੇ ਆ, ਉਹਨਾਂ ਦੇ ਵਿੱਚ ਟਾਵੇਂ ਗੁਰਦੁਆਰੇ ਸਾਹਿਬਾਨ ਆ। ਕਈਆਂ ਦੇ ਪ੍ਰਬੰਧਕ ਆ ਜਿਹੜੇ, ਉਹਨਾਂ ਨੂੰ ਜ਼ਰੂਰ ਤੁਸੀਂ ਕਿਹਾ ਕਰੋ ਬਈ ਭਾਈ ਅੱਜ ਕੌਮ ਦੀ ਗੱਲ, ਜਿਹੜੀ ਪੰਜਾਬ ਦੀ ਗੱਲ, ਆਪਣੇ ਹੋਮਲੈਂਡ ਦੀ ਗੱਲ, ਆਪਣੇ ਕਿਸਾਨਾਂ ਭੈਣਾਂ ਭਰਾਵਾਂ ਦੀ ਗੱਲ ਹੁੰਦੀ ਆ ਤੇ ਤੁਸੀਂ ਕਿੱਥੇ ਆ, ਕਿਉਂ ਐਬਸੈਂਟ ਹੁੰਦੇ ਹੋ? ਇਸ ਕੌਮੀ ਲੜਾਈ ਦਾ ਵੀ ਹਿੱਸਾ ਬਣਿਆ ਕਰੋ। ਸਰਦਾਰ ਰਜਿੰਦਰ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੋਸਾਇਟੀ, ਉਹ 2 ਮਿੰਟ ਲੈਣਗੇ। ਉਹਨਾਂ ਤੋਂ ਬਾਅਦ ਭਾਈ ਬਲਜਿੰਦਰ ਸਿੰਘ, ਉਹਨਾਂ ਨੂੰ ਬੇਨਤੀ ਆ ਉਹ ਵੀ ਆ ਜਾਣ ਤੇ 2 ਬੁਲਾਰੇ ਹੋ ਰਿਹਾ ਜੀ। ਉਸ ਤੋਂ ਬਾਅਦ ਆਪਾਂ ਸਮਾਪਤੀ ਕਰਨੀ। 2-2 ਮਿੰਟ ਹੀ ਲਾਇਓ ਭਾਈ, ਜ਼ਿਆਦਾ ਨਹੀਂ। ਰੇਨ ਵੀ ਆ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਸਿਆਣੇ ਬੁਲਾਰੇ ਸਾਡੇ ਬਹੁਤ ਕੁਝ ਦੱਸ ਚੁੱਕੇ ਹਨ ਤੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਨ੍ਹਾਂ ਦਾ ਜਦੋਂ ਰਾਜ ਆਇਆ 10ਵੇਂ ਪਾਤਸ਼ਾਹ ਦੀ ਕਿਰਪਾ ਨਾਲ, ਉਹਨਾਂ ਨੇ ਤੁਹਾਨੂੰ ਜ਼ਮੀਨਾਂ ਦੇ ਜਿਹੜੇ ਵੀ ਕਿੱਤੇ ਕਰਦੇ ਤੇ ਕੋਆਪਰੇਟ ਘਰਾਣਿਆਂ ਕੋਲੋਂ ਖੋਹ ਕੇ ਤੁਹਾਨੂੰ ਮਾਲਕ ਬਣਾਇਆ ਸੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਹਨਾਂ ਦੇ ਕੋਲ ਇੰਗਲੈਂਡ ਤੋਂ ਫਰਾਂਸ ਤੋਂ ਜਾ ਕੇ ਲੋਕ ਨੌਕਰੀਆਂ ਕਰਦੇ ਸਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਸਾਡੇ ਕੋਲੋਂ ਰਾਜ ਗਿਆ, ਅਸੀਂ ਗੁਲਾਮ ਹੋਏ, ਅੱਜ ਅਸੀਂ ਇਹਨਾਂ ਕੰਟਰੀਆਂ ਵਿੱਚ ਜਾ ਕੇ ਨੌਕਰੀਆਂ ਕਰਦੇ ਹਾਂ। ਅੱਜ ਜੋ ਸਾਡਾ ਇੱਕ ਪੰਜਾਬ ਦੇਸ਼ ਸੀ, ਇੱਕ ਛੋਟਾ ਜਿਹਾ ਸੂਬਾ ਰਹਿ ਗਿਆ, ਜੋ ਅੱਜ ਸਾਡੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਦੀਆਂ, ਅੱਜ ਉਹੀ ਕੋਆਪਰੇਟ ਘਰਾਣੇ ਅੱਜ ਫਿਰ ਦੁਬਾਰਾ ਤੁਹਾਡੇ ਕੋਲ ਨੂੰ ਖੋਣ ਨੂੰ ਤਿਆਰ ਬੈਠੇ ਹਨ। ਸੋ ਪਿਆਰੇ ਸਾਧ ਸੰਗਤ ਜੀ, ਆਪਾਂ ਅੱਜ ਇਕੱਠੇ ਹੋਏ, ਆਪਾਂ ਆਪਣੇ ਨਸਲਾਂ ਤੇ ਫਸਲਾਂ ਦੀ ਗੱਲ ਕਰਨੀ ਹੈ। ਸਾਡੀਆਂ ਨਸਲਾਂ ਉਹ ਬਰਬਾਦ ਕਰਨੇ ਨਸ਼ਿਆਂ ਵਿੱਚ, ਕੁਝ ਅੰਦਰ ਸਿੱਟ ਦਿੱਤੀਆਂ ਹਨ, ਕੁਝ ਪੰਜਾਬ ਦੀ ਧਰਤੀ ਨੂੰ ਬੰਜਰ ਬਣਾਉਣਾ ਚਾਹੁੰਦੇ ਹਨ। ਆਪਾਂ ਜੇ ਨੌਜਵਾਨੀ ਅੱਜ ਬਾਹਰ ਤੁਰ ਗਿਆ, ਇਹ ਇੱਕ ਬਹੁਤ ਵੱਡੇ ਕਾਰਨ ਹਨ। ਸੋ ਸਾਨੂੰ ਆਪਣਾ ਰਾਜ ਵਾਪਸ ਲੈਣਾ ਪੈਣਾ ਹੈ। ਰਾਜ ਲੈਣ ਤੋਂ ਪਹਿਲਾਂ ਸਾਨੂੰ ਪੰਜਾਬ ਦੀ ਵੀ ਗੌਰ ਰੱਖਣੀ ਪੈਣੀ ਹੈ। ਸਾਨੂੰ ਕੋਈ ਵੀ ਉੱਥਾ ਖਿੱਤਾ ਵਿਹਲਾ ਨਹੀਂ ਛੱਡਣਾ ਚਾਹੀਦਾ, ਚਾਹੇ ਪੋਲੀਟੀਕਲ ਹੈ, ਚਾਹੇ ਆਪਣਾ ਧਾਰਮਿਕ ਖੇਤਰ ਹੈ, ਉਹਨਾਂ ਤੇ ਵੀ ਸਾਨੂੰ ਡਟ ਕੇ ਪਹਿਰੇ ਦੇਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਵੀ ਸੰਭਾਲ ਸਕੀਏ। ਅੰਤ ਵਿੱਚ ਇਹਨਾਂ ਸਾਰਿਆਂ ਦੀ ਗੱਲ ਇੱਕੋ ਆਜ਼ਾਦੀ ਹੈ। ਜਦੋਂ ਆਜ਼ਾਦੀ ਆਪਾਂ ਨੂੰ ਮਿਲ ਗਈ, ਪੰਜਾਬ ਹਰਿਆਣਾ ਜੋ ਵੀ ਦਿੱਲੀ ਤੱਕ ਖਾਲਸੇ ਦਾ ਰਾਜ ਹੋਵੇਗਾ। ਅੱਜ ਆਪਾਂ UN ਤੋਂ ਸਿੱਖ ਕੇ ਜਾਈਏ, ਯੂਨਾਈਟਿਡ ਨੋ ਤਾਂ ਹੀ ਦਾ ਰੱਖਿਆ ਹੈ। ਇਹ ਇਕੱਠੇ ਹੋ ਕੇ ਆਪਾਂ ਸਭ ਕੁਝ ਕਰਾਂਗੇ। ਆਪਣੇ ਗੁਰੂ ਦੇ ਆਸ਼ਰੇ ਨੂੰ ਨਾ ਭੁੱਲਿਓ, ਗੁਰੂ ਸਾਹਿਬ ਨੂੰ ਸਦਾ ਅੰਗ ਸੰਗ ਸਮਝਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਿਹਾਲ, ਸਤਿ ਸ੍ਰੀ ਅਕਾਲ। ਸਰਦਾਰ ਬਲਜਿੰਦਰ ਸਿੰਘ ਨੂੰ ਬੇਨਤੀ ਆ, ਉਹ ਵੀ 2 ਮਿੰਟ ਆਪ ਜੀ ਦੇ ਲੈਣਗੇ, ਉਪਰੰਤ ਆਪਾਂ ਸਮਾਪਤੀ ਕਰਨੀ। ਭਾਈ ਬਲਜਿੰਦਰ ਸਿੰਘ ਜੀ। ਸਮੁੱਚੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਇਕੱਠ ਇੱਥੇ ਕੀਤਾ, ਇਹ ਜੋ ਕਿਸਾਨਾਂ ਦਾ ਮੁੱਦਾ, ਜੋ ਕਿਸਾਨਾਂ ਨੇ ਮੋਰਚਾ ਸ਼ੁਰੂ ਕੀਤਾ, ਉਹਦੀ ਸਪੋਰਟ ਦੇ ਵਿੱਚ ਅਸੀਂ ਈਸਟ ਕੋਸਟ ਦੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ। ਇਹ ਮੁੱਦਾ ਹੁਣ ਇਸ ਮੌਕੇ ਹੋਣ ਦਾ ਮੁੱਦਾ ਬਣ ਗਿਆ। ਜਿਵੇਂ ਭਾਰਤੀ ਸਟੇਟ ਨੇ ਪੰਜਾਬ ਦੇ ਸਿੱਖ ਕਿਸਾਨਾਂ ਨੂੰ ਉੱਥੇ ਰੋਕ ਕੇ ਬਾਰਡਰ ਦੇ ਉੱਤੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ, ਪੈਲਟ ਗੰਨਾਂ ਦੇ ਨਾਲ ਉਹਨਾਂ ਨੂੰ ਜ਼ਖਮੀ ਕੀਤਾ ਅਤੇ 12 ਬੋਰ ਦੀ 303 ਦੀਆਂ ਗੰਨਾਂ ਚਲਾ ਕੇ, ਗੋਲੀਆਂ ਚਲਾ ਕੇ ਨੌਜਵਾਨ ਸ਼ੁਭਕਰਨ ਸਿੰਘ ਨੂੰ
ਸ਼ਹੀਦ ਕੀਤਾ ਹੈ। ਤੇ ਇਹ ਕੋਈ ਗੱਲ ਛੋਟੀ ਮੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲਬਾਤ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਸੰਘਰਸ਼ ਕਰਦਿਆਂ ਦੇ ਉੱਤੇ ਇਹੋ ਜਿਹੇ ਢੰਗ ਦੇ ਨਾਲ ਭਾਰਤੀ ਸਟੇਟ ਨੇ ਜੋ ਵੀ ਕੀਤਾ ਹੈ, ਬਹੁਤ ਭਾਰੀ ਅਤਿਆਚਾਰ ਕੀਤਾ ਹੈ। ਸੋ ਆਓ ਉਹਨਾਂ ਸ਼ਹੀਦਾਂ ਦੇ ਨਾਲ ਜੁੜੀਏ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦੇ ਲਈ 1947 ਤੋਂ ਹੀ ਲੈ ਕੇ 1984 ਤੋਂ ਲੈ ਕੇ ਸੰਘਰਸ਼ ਵਿੱਢਿਆ। ਖਾਲਿਸਤਾਨ ਦੀ ਪ੍ਰਾਪਤੀ ਹੀ ਇੱਕ ਮਸਲੇ ਦਾ ਹੱਲ ਆ, ਨਹੀਂ ਤਾਂ ਪੰਜਾਬ ਦਾ ਕੋਈ ਵੀ ਮਸਲਾ ਅੱਜ ਤੱਕ ਹਿੰਦੁਸਤਾਨ ਦੀ ਭਾਰਤੀ ਸਟੇਟ ਨੇ ਹੱਲ ਨਹੀਂ ਕੀਤਾ। ਉਹਨੂੰ ਜ਼ੋਰ ਦੇ ਨਾਲ ਫੌਜ ਦੇ ਅਤੇ ਪੁਲਿਸ ਦੇ ਜ਼ੋਰ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਆ। ਸਮੁੱਚੀਆਂ ਸੰਗਤਾਂ ਜਿੰਨੀਆਂ ਪਹੁੰਚੀਆਂ, ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਸਮੂਹ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਹਰੇਕ ਮੁੱਦੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪਣੀ ਯੋਗਦਾਨ ਪਾਇਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰੀ ਬੇਨਤੀ ਆ ਜੀ ਸਾਰਿਆਂ ਨੂੰ, ਇਸ ਪਾਸੇ ਸਾਰੇ ਜਣੇ ਆਓ, ਇੱਕ ਮੈਸੇਜ ਆਪਾਂ ਦੇਣਾ। ਕੁਲਦੀਪ ਸਿੰਘ ਜੀ ਆ ਜਾਓ, ਸਾਰਿਆਂ ਨੂੰ ਬੇਨਤੀ ਆ ਜਾਓ। ਭਗਤ ਸਿੰਘ ਜੀ ਇਸ ਪਾਸੇ ਆ ਜਾਓ, ਖੜੋ ਸਾਰੇ ਜਣੇ। ਇੱਕ ਤਾਂ ਮੈਸੇਜ ਤੁਹਾਡੇ ਵਾਸਤੇ ਆ, ਜਿਵੇਂ ਕਿ ਦੱਸਿਆ ਗਿਆ ਕਿ ਆਉਣ ਵਾਲੀ 27 ਤਰੀਕ ਅਪ੍ਰੈਲ ਦੀ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਵੱਲੋਂ ਜੋ ਸਿੱਖ ਡੇ ਪਰੇਡ, ਜਿਹਨੂੰ ਖਾਲਿਸਤਾਨ ਦੀ ਪਰੇਡ ਕਿਹਾ ਜਾਂਦਾ, ਉਹ ਸਿਟੀ ਦੇ ਵਿੱਚ ਕੱਢੀ ਜਾਣੀ ਆ। ਉਹਦੇ ਵਿੱਚ ਸਮੁੱਚੇ ਅਮਰੀਕਾ ਭਰ ਤੋਂ ਈਸਟ ਕੋਸਟ ਤੋਂ ਸੰਗਤਾਂ ਜਾਂਦੀਆਂ। ਸੋ ਬੇਨਤੀ ਆ, ਵੱਧ ਚੜ ਕੇ ਹਿੱਸਾ ਪਾਓ। ਆਉਣ ਵਾਲੀ 6 ਅਪ੍ਰੈਲ ਨੂੰ ਜਿਹੜੀ ਵਾਸ਼ਿੰਗਟਨ DC ਕੈਪੀਟਲ ਹਿੱਲ ਦੇ ਸਾਹਮਣੇ ਨੈਸ਼ਨਲ ਸਿੱਖ ਡੇ, ਸਿੱਖ ਫਰੀडम ਮਾਰਚ ਪਰੇਡ, ਉਹ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਕੱਢੀ ਜਾਣੀ ਆ। ਉਹਦੇ ਵਿੱਚ ਵੀ ਸਾਰੇ ਜਣੇ ਯੋਗਦਾਨ ਪਾਇਓ। ਇੱਕ ਮੈਸੇਜ ਜੋ ਮੈਂ ਬੇਨਤੀ ਕਰਦਾ, ਜ਼ਰੂਰ ਵੀਡੀਓ ਬਣਾ ਲਿਓ। ਸਾਰੇ ਨੌਜਵਾਨ ਜਿਹੜੇ ਸੋਸ਼ਲ ਮੀਡੀਆ ਤੇ ਆ ਨਿਸ਼ਾਨ ਸਾਹਿਬ ਚੱਕ ਲਓ ਸਿੱਧੇ ਤਾਂ ਨੂੰ। ਉਹ ਮੈਸੇਜ ਇਹ ਆ ਕਿ ਆਉਣ ਵਾਲੀ 31 ਮਾਰਚ ਨੂੰ ਜੋ ਸੈਕਰਾਮੈਂਟੋ ਦੇ ਵਿੱਚ ਆਪਣੇ ਸਿੱਖ ਹੋਮਲੈਂਡ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਕਰਵਾਉਣ ਲਈ ਜੋ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਆ, ਉਹਦੇ ਵਿੱਚ ਬੱਚੇ ਨੂੰ ਅਪੀਲ ਆ, ਅਮਰੀਕਾ ਭਰ ਦੇ ਵਿੱਚ ਖਾਸ ਕਰਕੇ ਜਿਹੜੇ ਕੈਲੀਫੋਰਨੀਆ ਨੇਬਰ ਸਟੇਟਾਂ ਆ ਜਿਹੜੀਆਂ ਨਾਲ ਦੀਆਂ, ਉੱਤੇ ਕੋਈ ਵੀ ਭੈਣ ਭਰਾ ਸਿੱਖ ਸੰਗਤਾਂ ਕੋਈ ਵਾਂਝਾ ਨਾ ਰਹਿ ਜਿਓ। ਕੌਮੀ ਘਰ ਖਾਲਿਸਤਾਨ ਵਾਸਤੇ ਜੋ ਰੈਫਰੈਂਡਮ ਦੀਆਂ ਵੋਟਾਂ ਕੈਲੀਫੋਰਨੀਆ ਦੀ ਧਰਤੀ ਤੇ ਮਾਰਚ 31 ਨੂੰ ਜਿਹੜੀਆਂ ਕੈਲੀਫੋਰਨੀਆ ਦੀ ਧਰਤੀ ਸੈਕਰਾਮੈਂਟੋ ਦੇ ਵਿੱਚ ਪਾਈਆਂ ਜਾ ਰਹੀਆਂ ਕੈਪੀਟਲ ਹਿੱਲ ਤੇ, ਉੱਤੇ ਜਾ ਕੇ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਜੋ SFJ ਵੱਲੋਂ ਇੱਕ ਕੁੱਲ ਦੁਨੀਆ ਦੇ ਵਿੱਚ ਮੈਸੇਜ ਦਿੱਤਾ ਗਿਆ ਆ, ਵੱਧ ਚੜ ਕੇ ਵੋਟਾਂ ਪਾਓ। ਇਹ ਕੌਮੀ ਘਰ ਖਾਲਿਸਤਾਨ ਤੁਹਾਡਾ ਸਾਡਾ ਬੱਚੇ ਦਾ ਆ। ਜਿਸ ਵੀ ਇਨਸਾਨ ਨੇ ਪੰਜਾਬ ਦੀ ਧਰਤੀ ਦਾ ਬਹਿ ਕੇ ਅੰਨ ਛਕਿਆ, ਜਲ ਛਕਿਆ, ਤੇ ਉਸ ਧਰਤੀ ਦਾ ਸਾਡਾ ਅੱਜ ਫਰਜ਼ ਬਣਦਾ ਕਿ ਅਸੀਂ ਆਪਣਾ ਫਰਜ਼ ਨਿਭਾਈਏ, ਦੇਣਾ ਦਈਏ, ਤਾਂ ਕਿ ਜਿਨ੍ਹਾਂ ਨੌਜਵਾਨਾਂ ਨੇ ਆਪਣੇ ਕੌਮੀ ਘਰ ਖਾਲਿਸਤਾਨ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਸ਼ਹੀਦਾਂ ਦਾ ਲਹੂ ਅੱਜ ਤੁਹਾਨੂੰ ਆਵਾਜ਼ਾਂ ਮਾਰਦਾ ਕਿ ਉਸ ਕੌਮ ਦੇ ਵਾਸਤੇ, ਸਿੱਖ ਕੌਮ ਵਾਸਤੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੌਜਵਾਨਾਂ ਨੇ, ਉਹ ਅਜਾਈ ਨਹੀਂ ਜਾਣ ਦੇਣੀਆਂ। ਵੋਟਾਂ ਪਾਓ। ਅੱਜ ਦਾ ਯੁੱਗ ਕਲਮ ਦੀ ਲੜਾਈ, ਇਹ ਇੱਕ ਕੋਈ ਹਥਿਆਰ ਨਹੀਂ ਚੱਕਣ ਨੂੰ ਤੁਹਾਨੂੰ ਕਹਿੰਦਾ। ਇੱਕ ਆਪਣੀ ਵੋਟ ਜਿਹੜੀ ਆ ਉਹ 31 ਮਾਰਚ ਨੂੰ ਜਿਹੜੀ ਆ ਉਹ ਜਾ ਕੇ ਸੈਕਰਾਮੈਂਟੋ ਦੇ ਵਿੱਚ ਕੈਲੀਫੋਰਨੀਆ ਦੀ ਧਰਤੀ ਤੇ ਕੈਪੀਟਲ ਹਿੱਲ ਦੇ ਸਾਹਮਣੇ ਉੱਥੇ ਬੂਥ ਲੱਗਣੇ ਆ। ਆਪਣੀ ਇੱਕ ਵੋਟ ਜਿਹੜੀ ਆ ਪਾਓ, ਇਹਦੇ ਤੇ ਪ੍ਰਚਾਰ ਕਰੋ ਵੱਧ ਤੋਂ ਵੱਧ। ਇਹ ਅੱਜ ਦੇ ਇਕੱਠ ਦਾ ਯੂਨਾਈਟਿਡ ਨੇਸ਼ਨ ਦੇ ਅੱਗੇੋਂ ਖੜ ਕੇ ਇਹ ਸਾਡਾ ਮੈਸੇਜ ਆ ਸਾਰੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ, ਤੁਹਾਡਾ ਸਾਰਿਆਂ ਦਾ ਆਇਆਂ ਦਾ, ਜਿਉ ਆਇਆਂ ਨੂੰ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅੱਜ ਇਹ ਐਫਰਟ ਕੀਤਾ। ਸੰਗਤਾਂ ਵੱਧ ਤੋਂ ਵੱਧ ਨੌਜਵਾਨ ਵਰਕਰ ਆਪਣੇ ਲੈ ਕੇ ਆਏ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ, ਗੁਰਦੁਆਰਾ ਸਾਹਿਬ ਸਿੱਖ ਸੈਂਟਰ, ਨਿਊਯਾਰਕ ਕੈਂਕ, ਫਲੈਸ਼ਿੰਗ ਤੇ ਕੁਈਨ ਵਿਲੇਜ, ਤੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਜਿਹੜੇ ਹਮੇਸ਼ਾ ਹੀ ਮੋਹਰੀ ਭੂਮਿਕਾ ਨਿਭਾਉਂਦੇ ਆ। ਸਾਰਿਆਂ ਦਾ ਧੰਨਵਾਦ। ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੌਮੀ ਘਰ ਖਾਲਿਸਤਾਨ ਨਹੀਂ ਬਣ ਜਾਂਦਾ। ਆਓ ਕੁਛ ਨਾਰੇ ਲਾਈਏ, ਉਪਰਾਂਤ ਸਮਾਪਤੀ ਕਰੀਏ।
ਖਾਲਿਸਤਾਨ ਖਾਲਿਸਤਾਨ नो फार्मर नो फार्मर किसान मजदूर एकता बढ़ के रहेगा इंडिया आउट भले सोनिया वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ